ਦਿੱਲੀ ਦੇ ਵਿੱਚ ਜਿਹੜਾ ਹੈ ਸੈਂਟੈਂਸ ਰਿਵਿਊ ਬੋਰਡ ਬਣਦਾ ਹੈ। ਇਹ 2004 ਦੇ ਵਿੱਚ ਸੈਂਟੈਂਸ ਰਿਵਿਊ ਬਣਦਾ ਹੈ। ਸੈਂਟੈਂਸ ਰਿਵਿਊ ਬੋਰਡ ਦਾ ਬਣਦਾ ਹੈਗਾ, ਇਹਦਾ ਜਿਹੜਾ ਚੇਅਰਮੈਨ ਹੈ ਉਹ ਮਿਨਿਸਟਰ ਇੰਚਾਰਜ ਆਫ ਪ੍ਰਿਜ਼ਨ, ਇਹਦੇ ਕਲੀਅਰ ਲਿਖਿਆ ਹੈ ਨੋਟੀਫਿਕੇਸ਼ਨ ਦੇ ਵਿੱਚ, ਔਰ ਐਲਜੀ ਦੇ ਆਰਡਰ ਦੇ ਨਾਲ ਆਇਆ। ਔਰ ਇਹ ਬਾਰ-ਬਾਰ ਝੂਠ ਬੋਲਿਆ ਜਾਂਦਾ ਕਿ ਸਾਡੇ ਹੱਥ ਰਿਹਾਈ ਨਹੀਂ ਹੈ। ਇਹ ਉਸ ਝੂਠ ਦਾ ਇਹ ਪੁਲਿੰਦੇ ਨੂੰ ਫਾੜ ਦਿੰਦਾ ਹੈ। ਔਰ ਤੁਸੀਂ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹੋ। ਅਸੀਂ ਅੱਜ ਖਾਲੀ ਸਿੱਖ ਕੈਦੀਆਂ ਦੀ ਗੱਲ ਨਹੀਂ ਕਰ ਰਹੇ। ਜਿੰਨਾ ਵੀ ਦਿੱਲੀ ਦੀ ਜੇਲ੍ਹਾਂ ਦੇ ਵਿੱਚ ਬੰਦ ਕੈਦੀ ਹੈ, ਜਿਹਦੀ ਰਿਹਾਈ ਸੰਭਵ ਹੈ, ਪ੍ਰੀ ਮੈਚੁਰ ਰਿਲੀਜ਼ ਵਾਸਤੇ ਜਿਹਨੇ ਐਪਲੀਕੇਸ਼ਨ ਲਾਈ ਹੈ, ਤੁਸੀਂ ਉਸ ਤੇ ਵਿਚਾਰ ਵੀ ਕਰਦੇ, ਚੁੱਕ ਕੇ ਰਿਜੈਕਟ ਮਾਰੀ ਜਾਂਦੇ ਹੋ। ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿੱਚ ਦਿੱਲੀ ਸਰਕਾਰ ਕੋਰਾ ਝੂਠ ਬੋਲ ਰਹੀ ਹੈ, ਔਰ ਝੂਠ ਅਜੇ ਐਕਸਪੋਜ਼ ਕਰਤਾ। ਇਹਨਾਂ ਦਾ ਕੋਈ ਪਾਵਰ ਵੀ ਹੈ, ਔਰ ਪਾਵਰ ਨੂੰ ਯੂਜ਼ ਨਹੀਂ ਕਰ ਰਹੇ, ਉਹਦਾ ਮਿਸਯੂਜ਼ ਕਰ ਰਹੇ ਨੇ। ਦਿੱਲੀ ਦੇ ਅੰਦਰ ਮੈਜੋਰਟੀ ਦੇ ਨਾਲ ਕਹਿ ਸਕਦੇ ਹਾਂ ਸਿੱਖਾਂ ਦੇ ਸਪੋਰਟ ਦੇ ਨਾਲ ਸਰਕਾਰ ਬਣਾਉਂਦੀ ਹੈ। ਪੰਜਾਬ ਦੇ ਸੁਪਨੇ ਦੇ ਰਹੀਏ ਤੇ ਫਿਰ ਸਿੱਖਾਂ ਦੇ ਜਿਹੜੇ ਕੌਮੀ ਹੀਰੇ ਨੇ, ਕੌਮੀ ਯੋਧੇ ਨੇ, ਉਹਨਾਂ ਨੂੰ ਰਿਹਾਅ ਕਰਨ ਤੋਂ ਫਿਰ ਪਾਸਾ ਕਿਉਂ ਵੱਟ। 2014 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਦਿੰਦੇ ਨੇ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਵੇ। ਪਰ ਕੀ ਹੋਇਆ ਕਿ 6-7 ਸਾਲਾਂ ਦੇ ਵਿੱਚ ਅੱਜ ਉਹ ਨੈਸ਼ਨਲਿਸਟ ਏਜੰਡੇ ਦੇ ਉੱਤੇ ਆ ਗਏ ਨੇ। ਅਸੀਂ ਜੋ ਖੁਲਾਸੇ ਕੀਤੇ ਨੇ, ਅੱਜ ਤੱਕ ਸਾਡੇ ਕਿਸੇ ਖੁਲਾਸੇ ਨੂੰ ਕੇਜਰੀਵਾਲ ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਚੈਲੰਜ ਨਹੀਂ ਕੀਤਾ। ਇਹਨਾਂ ਨੂੰ ਕੋਈ ਜਵਾਬ ਨਹੀਂ ਹੈ ਸਾਡੀ ਕਿਸੇ ਗੱਲ ਦਾ। ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ, ਬੀਜੇਪੀ ਦੀ ਗੱਲ ਕਰ ਲਈ, ਅਕਾਲੀਆਂ ਦੀ ਗੱਲ ਕਰ ਲਈ, ਕਾਂਗਰਸ ਦੀ ਗੱਲ ਕਰ ਲਈ ਹੈ। ਸਿੱਖਾਂ ਦੇ ਹੱਕਾਂ ਦੇ ਵੇਲੇ ਸਾਰਿਆਂ ਦੀ ਆਵਾਜ਼ ਕਿਉਂ ਗੂੰਗੀ ਹੋ ਜਾਂਦੀ? ਜਿਹੜਾ ਵੀ ਬੰਦਾ ਆਮ ਪਾਰਟੀ ਦਾ ਉੱਥੇ ਤੁਹਾਡੇ ਕੋਲ ਵੋਟ ਮੰਗਣ ਆ ਰਿਹਾ, ਉਹਦੇ ਕੋਲ ਸਵਾਲ ਕਰੋ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਜੈਕਸ਼ਨ ਜਿਹੜੀ ਹੈ ਕਿ ਕੇਜਰੀਵਾਲ ਨੇ ਕਿਉਂ ਕੀਤੀ। ਅਸੀਂ ਹੁਣ ਉਸ ਲੈਵਲ ਤੇ ਪਹੁੰਚ ਗਏ ਹਾਂ ਕਿ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਅਸੀਂ ਟੇਬਲ ਟਾਕ ਕਰਨ ਨੂੰ ਬੈਠੇ ਹਾਂ। ਅਸੀਂ ਓਪਨ ਚੈਲੰਜ ਤੱਕ ਤੁਹਾਨੂੰ ਦੇ ਦਿੱਤਾ ਕਿ ਤੁਸੀਂ ਆਓ, ਸਾਨੂੰ ਗਲਤ ਸਾਬਤ ਕਰਕੇ ਦਿਖਾਓ, ਤੁਸੀਂ ਕਰ ਹੀ ਨਹੀਂ ਪਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ। ਬੰਦੀ ਸਿੰਘ ਰਿਹਾਈ ਮੋਰਚੇ ਦੀ ਪ੍ਰੈਸ ਕਾਨਫਰੰਸ ਹੁਣੇ ਤੁਸੀਂ ਦੇਖੀ ਹੈਗੀ। ਲਗਾਤਾਰ ਅਸੀਂ ਉਹਦੀ ਕਵਰੇਜ ਕਰ ਰਹੇ ਹੈਗੇ ਹਾਂ। ਜਿਸ ਤਰੀਕੇ ਦੇ ਨਾਲ ਇੱਕ ਬਹੁਤ ਹੀ ਵੱਡਾ ਖੁਲਾਸਾ ਇਸ ਟੀਮ ਨੇ ਕੀਤਾ ਹੈਗਾ ਕਿ ਅਗਰ ਅਸੀਂ ਕਾਨੂੰਨ ਦੀ ਗੱਲ ਕਰਨੇ ਆ, ਇਸ ਮੁਲਕ ਦੀ ਗੱਲ ਕਰਨੇ ਆ, ਤੇ ਅਗਰ ਕੋਈ ਵੱਡੇ ਤੋਂ ਵੱਡਾ ਅੱਤਵਾਦੀ ਵੀ ਹੋਵੇ, ਵੱਡੇ ਤੋਂ ਵੱਡਾ ਕ੍ਰਿਮੀਨਲ ਵੀ ਹੋਵੇ, ਤੇ 20 ਸਾਲ ਦੀ ਸਜ਼ਾ ਤੋਂ ਬਾਅਦ ਉਹਨੂੰ ਵੀ ਆਪਣੇ ਹੱਕਾਂ ਦੇ ਲਈ ਪੂਰੀ ਇਜਾਜ਼ਤ ਹੁੰਦੀ ਹੈ ਕਿ ਉਹ ਆਪਣੀ ਰਹਿਮ ਦੀ ਅਪੀਲ ਕਰ ਸਕਦਾ, ਆਜ਼ਾਦੀ ਦੀ ਗੱਲ ਕਰ ਸਕਦਾ। ਮਗਰ ਕੌਮ ਦੇ ਲਈ ਸਿਰ ਵਾਰਨ ਵਾਲੇ ਸਾਡੇ ਜਿਹੜੇ ਜੁਝਾਰੂ ਯੋਧੇ ਹੈਗੇ ਨੇ, ਉਹਨਾਂ ਦੇ ਨਾਲ ਜਿਸ ਤਰੀਕੇ ਨਾਲ ਸਰਕਾਰਾਂ ਵਿਤਕਰਾ ਕਰ ਰਹੀਆਂ ਹੈਗੀਆਂ ਨੇ, ਪਹਿਲੇ ਤੇ ਦੋਸ਼ ਲੱਗਦਾ ਸੀ ਕੇਂਦਰ ਸਰਕਾਰ ਦੇ ਉੱਤੇ, ਚਾਹੇ ਕਾਂਗਰਸ ਦੀ ਹੋਵੇ ਚਾਹੇ ਬੀਜੇਪੀ ਦੀ ਹੋਵੇ। ਮਗਰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਕੇਜਰੀਵਾਲ ਦੀ ਸਰਕਾਰ, ਜਿਨ੍ਹਾਂ ਨੇ ਆਪਣਾ ਨਾਰਾ ਕੱਢਿਆ ਸੀ ਕਿ ਆਪਾਂ ਹਰ ਆਮ ਬੰਦੇ ਦੀ ਆਵਾਜ਼ ਚੁੱਕਣ ਲਈ, ਉਹ ਆਮ ਆਦਮੀ ਪਾਰਟੀ ਜਿਹੜੀ ਅੱਜ ਪੰਜਾਬ ਦੇ ਅੰਦਰ ਸੁਪਨਾ ਦੇਖ ਰਹੀ ਹੈਗੀ ਕਿ ਉਹਨਾਂ ਦੀ ਸਰਕਾਰ ਬਣੇਗੀ, ਔਰ ਬੜੇ ਵੱਡੇ ਜਿਹੜੇ ਖੁਲਾਸੇ ਕਰਨ ਦੀਆਂ ਗੱਲਾਂ ਕਰਦੀ ਹੈਗੀ ਕਿ ਆਪਾਂ ਜਨਤਾ ਦੇ ਨਾਲ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਮਗਰ ਕੱਲ ਜਦੋਂ ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਨੇ ਦੇਖਿਆ ਹੈਗਾ ਕਿ ਭਗਵੰਤ ਮਾਨ ਜਿਹੜੇ ਸੀਐਮ ਕੈਂਡੀਡੇਟ ਨੇ, ਪ੍ਰੋਫੈਸਰ ਭੁੱਲਰ ਦੀ ਰਿਹਾਈ ਤੋਂ ਕਿਵੇਂ ਭਗੌੜੇ ਸਾਬਿਤ ਹੋਏ, ਕਿਵੇਂ ਭੱਜਦੇ ਦੇਖੇ, ਪੂਰੀ ਦੁਨੀਆ ਨੇ ਦੇਖਿਆ। ਉਹ ਵਾਇਰਲ ਵੀਡੀਓ ਤੋਂ ਬਾਅਦ ਅੱਜ ਜਿਹੜੇ ਨਵੇਂ ਖੁਲਾਸੇ ਹੋਏ ਨੇ, ਸਾਰੀ ਟੀਮ ਸਾਡੇ ਨਾਲ ਹੈ। ਗੱਲ ਦੀ ਸ਼ੁਰੂਆਤ ਆਪਾਂ ਸਰਦਾਰ ਪਰਮਿੰਦਰਪਾਲ ਸਿੰਘ ਤੋਂ ਕਰਨਾ। ਪਰਮਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਜੀ, ਜਿਹੜਾ ਅੱਜ ਤੁਸੀਂ ਖੁਲਾਸਾ ਕੀਤਾ, ਉਹਦੀ ਜਾਣਕਾਰੀ ਆਪਾਂ ਚਾਹੁੰਦੇ ਹਾਂ ਕਿ ਇੱਕ ਵਾਰ ਸਾਡੇ ਟੀਵੀ ਦੇ ਰਾਹੀਂ ਪੂਰੀ ਦੁਨੀਆ ਤੱਕ ਜ਼ਰੂਰ ਪਹੁੰਚੇ। ਫਿਰ ਆਪਾਂ ਉਸ ਤੋਂ ਬਾਅਦ ਸਾਡੇ ਨਾਲ ਕਾਲਕਾ ਜੀ ਵੀ ਜੁੜੇ ਨੇ, ਇਕਬਾਲ ਸਿੰਘ ਵੀ ਜੁੜੇ ਨੇ, ਸਾਥ ਦਲਜੀਤ ਸਿੰਘ ਵੀ ਜੁੜੇ ਨੇ, ਗੁਰਪਾਲ ਸਿੰਘ, ਸਾਰਿਆਂ ਨਾਲ ਗੱਲ ਕਰਾਂਗੇ ਕੀ ਖੁਲਾਸੇ ਆ ਤੁਹਾਡੇ ਵੱਲੋਂ ਕੀਤੇ। ਦੇਖੋ, ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਜੋ ਅਸੀਂ ਇਹ ਖੁਲਾਸਾ ਕੀਤਾ ਹੈ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ 4 ਵਾਰੀ ਸਜ਼ਾ ਮਾਫੀ ਨੂੰ ਠੁਕਰਾਇਆ ਦਿੱਲੀ ਸਰਕਾਰ ਨੇ, ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਲੋਕਾਂ ਵੱਲੋਂ ਇਹ ਝੂਠ ਫੈਲਾਇਆ ਗਿਆ, ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੀ ਇਹ ਸਜ਼ਾ ਮਾਫੀ ਹੈ ਸਾਡੇ ਕੋਲ ਅਧਿਕਾਰ ਨਹੀਂ ਹੈ, ਔਰ ਇਹ ਅਧਿਕਾਰ ਜਿਹੜਾ ਹੈਗਾ ਕੇਂਦਰ ਸਰਕਾਰ ਕੋਲ, ਅਮਿਤ ਸ਼ਾਹ ਕੋਲ ਹੈ। ਅਸੀਂ ਜਦੋਂ ਉਹਨਾਂ ਕਾਗਜ਼ਾਂ ਦੀ ਘੋਖ ਕੀਤੀ ਤੇ ਸਾਡੇ ਹੱਥ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦਾ ਇਹ ਆਰਡਰ ਨਿਕਲਿਆ, ਜਿਹੜਾ ਕਿ 2003 ਦਾ ਆਰਡਰ ਹੈ। ਔਰ ਇਹਦੇ ਵਿੱਚ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਜੋ NHRC ਹੈ, ਕਲੀਅਰ ਕਹਿ ਰਿਹਾ ਕਿ ਹਰ ਕੈਦੀ ਨੂੰ ਸਜ਼ਾ ਮਾਫੀ ਦਾ ਅਧਿਕਾਰ ਹੈ। ਜਿਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਜਾਂ ਜਿਹੜੀ ਫਾਂਸੀ ਤੋਂ ਉਮਰ ਕੈਦ ਵੀ ਹੋਈ ਹੈ, ਉਹਨੂੰ ਵੀ ਅਧਿਕਾਰ ਹੈ। ਔਰ ਇਹਦੇ ਨਾਲ ਹੀ ਇਹ ਸਾਰੇ ਸੂਬਿਆਂ ਦੇ ਸੈਕਟਰੀਆਂ ਨੂੰ ਲਿਖਿਆ ਗਿਆ, ਚੀਫ ਸੈਕਟਰੀ ਨੂੰ, ਔਰ ਜਿਹੜੀ UT ਨੇ, ਜਿਹੜੀ ਆਪਣਾ ਯੂਨੀਅਨ ਟੈਰੀਟਰੀ ਨੇ, ਉਹਨਾਂ ਨੂੰ ਲਿਖਿਆ ਗਿਆ। ਔਰ ਇਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜਾ ਹੈ ਸੈਂਟੈਂਸ ਰਿਵਿਊ ਬੋਰਡ ਬਣਦਾ ਹੈ। ਇਹ 2004 ਦੇ ਵਿੱਚ ਸੈਂਟੈਂਸ ਰਿਵਿਊ ਬਣਦਾ ਹੈ। ਸੈਂਟੈਂਸ ਰਿਵਿਊ ਬੋਰਡ ਦਾ ਬਣਦਾ ਹੈਗਾ, ਇਹਦਾ ਜਿਹੜਾ ਚੇਅਰਮੈਨ ਹੈ ਉਹ ਮਿਨਿਸਟਰ ਇੰਚਾਰਜ ਆਫ ਪ੍ਰਿਜ਼ਨ, ਇਹਦੇ ਕਲੀਅਰ ਲਿਖਿਆ ਹੈ ਨੋਟੀਫਿਕੇਸ਼ਨ ਦੇ ਵਿੱਚ, ਔਰ LG ਦੇ ਆਰਡਰ ਦੇ ਨਾਲ ਆਇਆ। ਔਰ ਇਹ ਬਾਰ-ਬਾਰ ਝੂਠ ਬੋਲਿਆ ਜਾਂਦਾ ਕਿ ਸਾਡੇ ਹੱਥ ਰਿਹਾਈ ਨਹੀਂ ਹੈ। ਇਹ ਉਸ ਝੂਠ ਦਾ ਇਹ ਪੁਲਿੰਦੇ ਨੂੰ ਫਾੜ ਦਿੰਦਾ ਕਿ ਤੁਹਾਡੇ ਕੋਲ ਪੂਰਾ ਰਿਹਾਈ ਦਾ ਅਧਿਕਾਰ ਹੈ, ਔਰ ਤੁਹਾਡਾ ਜਿਹੜਾ ਚੇਅਰਮੈਨ ਹੈ ਮਿਨਿਸਟਰ ਜਿਹੜਾ ਜੇਲ੍ਹ ਹੈ ਸਤਿੰਦਰ ਜੈਨ, ਉਹ ਇਹਦਾ ਚੇਅਰਮੈਨ ਹੈ। ਇਸ ਵਾਸਤੇ ਉਹਦੇ ਕੋਲ ਪੂਰਾ ਅਧਿਕਾਰ ਹੈ। ਔਰ ਜਿਹੜੇ 4 ਆਰਡਰ ਪਹਿਲੇ ਰੱਦ ਹੋਏ ਨੇ ਇਹਨਾਂ ਦੇ ਖਿਲਾਫ, ਉਹ ਵੀ ਇਹਨਾਂ ਦੀ ਅੰਡਰ ਜੋ SRB ਦੀ ਮੀਟਿੰਗ ਦੇ ਜੋ ਸਾਨੂੰ ਮਿੰਟਸ ਆਏ ਨੇ ਉਹਦੇ ਵਿੱਚ ਹੋਏ ਨੇ। ਹੁਣ ਸਵਾਲ ਹੈਗਾ
ਕਿਹਨਾਂ ਕੋਲ ਅਖਤਿਆਰ ਕੀ ਹੈ SRB ਕੋਲ, ਕੌਣ ਇਹਦੇ ਕੋਲ ਜਾ ਸਕਦਾ ਹੈ, ਕਿਉਂਕਿ ਇਹਦਾ ਕੰਮ ਹੈ ਸਜ਼ਾ ਸਮੀਖਿਆ ਨੂੰ ਕਰਨ ਦਾ ਕਿ ਜਿਹੜੀ ਸਜ਼ਾ ਉਹਨੂੰ ਕੀ ਸਮੀਖਿਆ ਕਰਕੇ ਉਹਨੂੰ ਘਟਾਇਆ ਵਧਾਇਆ ਜਾ ਸਕਦਾ। ਜੋ ਅਸੀਂ ਕਾਨੂੰਨੀ ਪ੍ਰਾਵਧਾਨ ਵੇਖਦੇ ਹਾਂ ਤੇ CRPC 432 433 433 ਇਹਦੇ ਵਿੱਚ ਜਾ ਕੇ ਇਹ ਕਲੀਅਰ ਅਧਿਕਾਰ ਨੇ ਕਿ ਹਰ ਕੈਦੀ ਨੂੰ ਸਜ਼ਾ ਮਾਫੀ ਦਾ ਅਧਿਕਾਰ ਹੈ, ਬਸ਼ਰਤੇ ਉਹਦੀ ਸਜ਼ਾ ਘੱਟੋ ਘੱਟ 14 ਸਾਲ ਹੋਈ ਹੋਵੇ। ਔਰ 14 ਸਾਲ ਦੇ ਵਿੱਚ ਕੋਈ ਵੀ ਨਾਰਮਲ ਕੈਦੀ ਹੈ ਪ੍ਰੀ ਮੈਚੁਰ ਰਿਲੀਜ਼ ਵਾਸਤੇ ਅਪਲਾਈ ਕਰ ਸਕਦਾ ਆਪਣੀ ਸਟੇਟ ਦੇ ਵਿੱਚ, ਚਾਹੇ ਉਹ ਰਾਜਪਾਲ ਕੋਲ ਕਰੇ ਜਾਂ ਜੋ ਉੱਥੇ ਸਜ਼ਾ ਸਮੀਖਿਆ ਵਾਸਤੇ ਜੋ ਕਾਨੂੰਨ ਹੋਏਗਾ ਉੱਥੇ ਉਹਦੇ ਹਿਸਾਬ ਨਾਲ ਕਰੇ, ਉਹਦੇ ਵਿੱਚ 14 ਸਾਲ ਤੇ ਕਰ ਸਕਦਾ ਹੈ। ਲੇਕਿਨ ਜੇ ਹੀਨੀਅਸ ਕ੍ਰਾਈਮ ਹੈ, ਜੇ ਬਰਬਰ ਕੋਈ ਅਪਰਾਧ ਹੈ, ਉਹਦੇ ਵਿੱਚ ਵੀ ਜੇ ਅੱਤਵਾਦੀ ਗਤੀਵਿਧੀ ਹੈ ਜਾਂ ਕੋਈ ਹੋਰ ਵੀ ਮਸਲੇ ਨੇ, ਉਹਦੇ ਵਿੱਚ ਵੀ 20 ਸਾਲ ਤੋਂ ਬਾਅਦ ਸਜ਼ਾ ਵਾਸਤੇ ਉਹਨੂੰ ਆਪਣੀ ਸਮੇਂ ਤੋਂ ਪੂਰਵ ਰਿਹਾਈ ਵਾਸਤੇ ਅਪਲਾਈ ਕਰਨ ਦਾ ਅਧਿਕਾਰ ਹੈ। ਸਾਡੇ ਸਿੱਖ ਕੈਦੀ ਸਾਰੇ ਮੋਸਟਲੀ ਜਿਹੜੇ ਨੇ ਉਹ ਇਹਦੇ ਵਿੱਚ ਆਉਂਦੇ ਨੇ 20 ਸਾਲ ਵਾਲੇ ਮਸਲੇ ਦੇ ਵਿੱਚ। ਕਾਰਨ ਹੈ ਕਿ ਉਹਨਾਂ 'ਤੇ ਕਿਸੇ ਦੇ ਟਾੜਾ ਲੱਗੀ ਹੈ, ਕਿਸੇ 'ਤੇ ਪੋਟਾ ਲੱਗਿਆ, ਕਈਆਂ ਤੇ ਟੈਰਰਿਸਟ ਐਕਟੀਵਿਟੀ ਦੇ ਦੋਸ਼ ਨੇ, ਬੰਬ ਦੇ ਨੇ, ਹੋਰ ਮਸਲੇ ਨੇ, ਉਹ ਸਾਰੇ ਵੀ ਇਸ ਅਧਿਕਾਰ ਦੇ ਵਿੱਚ ਆਉਂਦੇ ਨੇ। ਹੁਣ ਸਵਾਲ ਹੈਗਾ ਕਿ ਜਦੋਂ ਇਹ ਆਉਂਦੇ ਨੇ ਤੇ ਫਿਰ ਸਜ਼ਾ ਸਮੀਖਿਆ ਬੋਰਡ ਜਿਹੜਾ ਦਿੱਲੀ ਸਰਕਾਰ ਦਾ ਹੈਗਾ ਉਹ ਪੰਗੂ ਕਿਉਂ ਬਣਿਆ ਹੋਇਆ ਹੈ? ਔਰ ਸਜ਼ਾ ਸਮੀਖਿਆ ਬੋਰਡ ਦੀ ਜਿਹੜੀ ਗਠਨ ਕੀਤਾ ਗਿਆ ਉਹਦੇ ਵਿੱਚ ਕਲੀਅਰ ਲਿਖਿਆ ਹੈ ਕਿ the board shall meet at least once in a quarter on a date and place to be notified to the member at least 10 days in advance with complete agenda paper, ਕਿ 15 ਦਿਨਾਂ ਦੇ ਵਿੱਚ ਜਿਹੜਾ ਹੈ ਉਹਨੂੰ ਬੋਰਡ ਨੂੰ ਮੀਟਿੰਗ ਰੱਖਣੀ ਪਏਗੀ। ਉਹਦੇ ਹਿਸਾਬ ਨਾਲ 12 ਮਹੀਨੇ ਦੇ ਹਿਸਾਬ ਨਾਲ ਇਹਨਾਂ ਦੀ 24 ਮੀਟਿੰਗਾਂ ਸਾਲ ਦੇ ਵਿੱਚ ਹੋਣੀ ਚਾਹੀਦੀਆਂ ਨੇ। ਔਰ ਇਹ ਗਿਣਤੀ 2 ਕਰਦੇ ਨੇ, 3 ਕਰਦੇ ਨੇ, ਨਹੀਂ ਕਰਦੇ ਨੇ। ਤੁਸੀਂ ਤਾਂ ਸਾਰੇ ਕੈਦੀਆਂ ਦਾ ਜਿਹੜਾ ਹੈ ਅਧਿਕਾਰ ਖਾ ਰਹੇ ਹੋ ਔਰ ਤੁਸੀਂ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹੋ। ਅਸੀਂ ਅੱਜ ਖਾਲੀ ਸਿੱਖ ਕੈਦੀਆਂ ਦੀ ਗੱਲ ਨਹੀਂ ਕਰ ਰਹੇ, ਜਿੰਨਾ ਵੀ ਦਿੱਲੀ ਦੀ ਜੇਲ੍ਹਾਂ ਦੇ ਵਿੱਚ ਬੰਦ ਕੈਦੀ ਹੈ ਜਿਹਦੀ ਰਿਹਾਈ ਸੰਭਵ ਹੈ ਪ੍ਰੀ ਮੈਚੁਰ ਰਿਲੀਜ਼ ਵਾਸਤੇ, ਜਿਹਨੇ ਐਪਲੀਕੇਸ਼ਨ ਲਾਈ ਹੈ, ਤੁਸੀਂ ਉਸ 'ਤੇ ਵਿਚਾਰ ਹੀ ਨਹੀਂ ਕਰਦੇ, ਚੁੱਕ ਕੇ ਰਿਜੈਕਟ ਮਾਰੀ ਜਾਂਦੇ ਹੋ। ਤੁਹਾਡਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹਰੇਕ ਕੈਦੀ ਦੇ ਉੱਤੇ ਅੜੰਗਾ ਲਾਉਂਦਾ ਔਰ ਤੁਸੀਂ ਸੋਚ ਕੇ ਸਮਝ ਕੇ ਆਪਣੇ ਕੋਈ ਖਾਸ ਬੰਦੇ ਉਹਨਾਂ ਨੂੰ ਤੁਸੀਂ ਰਿਹਾਅ ਕਰਨ ਦਾ ਫੈਸਲਾ ਕਰਦੇ ਹੋ। ਇਸ ਵਾਸਤੇ ਜਿਹੜੀ ਇਹਨਾਂ ਦੀ ਇੱਕ ਕਾਣੀ ਵੰਡ ਹੈ ਸਜ਼ਾ ਸਮੀਖਿਆ ਬੋਰਡ ਦੀ, ਅਸੀਂ ਉਹਨੂੰ ਉਜਾਗਰ ਕੀਤਾ। ਅਸੀਂ ਇਹ ਵੀ ਕਿਹਾ ਕਿ ਅਧਿਕਾਰ ਸਾਰੇ ਦਿੱਲੀ ਸਰਕਾਰ ਕੋਲ ਨੇ, ਦਿੱਲੀ ਸਰਕਾਰ ਦੇ ਜੇਲ੍ਹ ਮੰਤਰੀ ਕੋਲ ਨੇ, ਫਿਰ ਕਿਉਂ ਨਹੀਂ ਇਹ ਅਧਿਕਾਰਾਂ ਦੀ ਯੂਜ਼ ਕਰ ਰਹੇ ਔਰ ਕਿਉਂ ਕੈਦੀਆਂ ਨੂੰ ਨਹੀਂ ਛੱਡ ਰਹੇ? ਇਹਦਾ ਜਵਾਬ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ। ਔਰ ਸੰਵਿਧਾਨ ਦੇ ਜੋ ਦਿੱਤੇ ਅਧਿਕਾਰ ਨੇ CRPC ਸੰਵਿਧਾਨ ਨੇ ਬਣਾਈ ਹੈ ਔਰ CRPC ਦੇ ਤਹਿਤ ਸਜ਼ਾ ਹੁੰਦੀ ਹੈ, CRPC ਸਜ਼ਾ ਮਾਫੀ ਦਾ ਪ੍ਰਾਵਧਾਨ ਹੈ, ਤੇ ਫਿਰ ਦਿੱਲੀ ਸਰਕਾਰ ਕਿਉਂ ਭੱਜਦੀ ਹੈ? ਸਿੱਧੀ ਗੱਲ ਹੈ ਸਾਡੀ ਕਿ ਦਿੱਲੀ ਸਰਕਾਰ ਭੱਜ ਰਹੀ ਹੈ। ਔਰ ਇੱਕ ਹੋਰ ਸਬੂਤ ਹੈ, ਇਹ 2011 ਦਾ ਭਾਈ ਗੁਰਦੀਪ ਸਿੰਘ ਖਹਿਰਾ ਦਾ SRB ਵੱਲੋਂ ਸਜ਼ਾ ਉਹਨਾਂ ਦੀ ਜਿਹੜੀ ਮਾਫ ਕੀਤੀ ਗਈ ਉਮਰ ਕੈਦ ਦੀ ਸਜ਼ਾ, ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਰਹਿੰਦੇ ਹੋਏ, ਇਹ ਉਹਦਾ ਪੇਪਰ ਹੈ, ਇਹ ਸਾਡੇ ਕੋਲ ਆ ਗਿਆ ਔਰ ਕਲੀਅਰ ਲਿਖਿਆ ਸ਼੍ਰੀਮਤੀ ਸ਼ੀਲਾ ਦੀਕਸ਼ਿਤ ਆਨਰੇਬਲ ਚੀਫ ਮਿਨਿਸਟਰ ਚੇਅਰਪਰਸਨ ਹੈ ਇਸ ਬੋਰਡ ਦੀ, ਕਿਉਂਕਿ ਜੇਲ੍ਹ ਮੰਤਰਾਲੇ ਸ਼ੀਲਾ ਦੀਕਸ਼ਿਤ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਤੇ ਜਦੋਂ ਸ਼ੀਲਾ ਦੀਕਸ਼ਿਤ ਭਾਈ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਨੂੰ ਪ੍ਰਵਾਨ ਕਰ ਸਕਦੀ 2014 ਵਿੱਚ, ਹਾਲਾਂਕਿ ਉਹਨਾਂ 'ਤੇ ਇੱਕ ਕੇਸ ਕਰਨਾਟਕ ਦਾ ਹਾਲੇ ਪੈਂਡਿੰਗ, ਅਸੀਂ ਉਸ 'ਤੇ ਹੁਣ ਕਾਰਵਾਈ ਸ਼ੁਰੂ ਕੀਤੀ ਹੈ ਸਾਡੀ ਲੀਗਲ ਟੀਮ ਨੇ। ਪਰ ਸਵਾਲ ਹੈਗਾ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿੱਚ ਦਿੱਲੀ ਸਰਕਾਰ ਕੋਰਾ ਝੂਠ ਬੋਲ ਰਹੀ ਹੈ ਔਰ ਝੂਠ ਅਜੇ ਐਕਸਪੋਜ਼ ਕਰਤਾ ਹੈ। ਇਹਨਾਂ ਦੇ ਕੋਲ ਪਾਵਰ ਵੀ ਹੈ ਔਰ ਪਾਵਰ ਨੂੰ ਯੂਜ਼ ਨਹੀਂ ਕਰ ਰਹੇ, ਉਹਦਾ ਮਿਸਯੂਜ਼ ਕਰ ਰਹੇ ਨੇ। ਕੀ ਲੱਗਦਾ ਤੁਹਾਨੂੰ ਕਿਉਂ ਕਰ ਰਹੀ ਹੈ ਕੇਜਰੀਵਾਲ? ਉਂਝੇ ਤੇ ਗੱਲਾਂ ਕਰਨ ਦੇ ਲੋ, ਅਗਰ ਦਿੱਲੀ ਦੀ ਵੀ ਗੱਲ ਕਰਨੇ ਆ, ਦਿੱਲੀ ਦੇ ਸਿੱਖਾਂ ਦੀ 10 ਤੋਂ 12%, 10 ਜਾਂ 12 ਲੱਖ ਦੀ ਗਿਣਤੀ ਹੈਗੀ ਹੈ, ਕਾਫੀ ਅੱਛੀ ਵੋਟਰ ਦੀ ਗਿਣਤੀ ਹੈ। ਆਮ ਆਦਮੀ ਪਾਰਟੀ ਵੱਡੀਆਂ ਗੱਲਾਂ ਕਰਦੀ ਹੈ, ਦਿੱਲੀ ਦੇ ਅੰਦਰ ਮੈਜੋਰਟੀ ਦੇ ਨਾਲ ਕਹਿ ਸਕਦੇ ਹਾਂ ਸਿੱਖਾਂ ਦੇ ਸਪੋਰਟ ਦੇ ਨਾਲ ਸਰਕਾਰ ਬਣਾਉਂਦੀ ਹੈ, ਪੰਜਾਬ ਦੇ ਸੁਪਨੇ ਦੇ ਰਹੀਏ, ਤੇ ਫਿਰ ਸਿੱਖਾਂ ਦੇ ਜਿਹੜੇ ਕੌਮੀ ਹੀਰੇ ਨੇ, ਕੌਮੀ ਯੋਧੇ ਨੇ, ਉਹਨਾਂ ਨੂੰ ਰਿਹਾਅ ਕਰਨ ਤੋਂ ਫਿਰ ਪਾਸਾ ਗਵਾਟ। ਦੇਖੋ, ਮੈਨੂੰ ਲੱਗਦਾ ਹੈ ਕਿ ਕੇਜਰੀਵਾਲ ਦੀ ਰਾਜਨੀਤੀ ਦੇ ਵਿੱਚ ਇੱਕ ਬੜਾ ਵੱਡਾ ਬਦਲਾਅ ਆਇਆ। 2014 ਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਵਾਸਤੇ ਕੇਜਰੀਵਾਲ ਰਾਸ਼ਟਰਪਤੀ ਨੂੰ ਚਿੱਠੀ ਲਿਖਦੇ ਨੇ। 2014 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਦਿੰਦੇ ਨੇ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਵੇ। ਪਰ ਅੱਜ ਕੀ ਹੋਇਆ ਕਿ 6-7 ਸਾਲਾਂ ਦੇ ਵਿੱਚ ਅੱਜ ਉਹ ਨੈਸ਼ਨਲਿਸਟ ਏਜੰਡੇ ਦੇ ਉੱਤੇ ਆ ਗਏ ਨੇ। ਔਰ ਤੁਸੀਂ ਦੇਖੋ, ਜਦੋਂ 2014 ਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਵਾਸਤੇ ਆ ਦਾ ਨਾਰਾ ਮਾਰਦੇ ਨੇ ਤੇ ਪੰਜਾਬੀ ਉਹਨਾਂ ਨੂੰ 4 ਲੋਕ ਸਭਾ ਸੀਟਾਂ ਜਿਤਾ ਕੇ ਲੋਕ ਸਭਾ ਚੋਣਾਂ ਦੇ ਵਿੱਚ ਮਈ 'ਚ ਭੇਜਦੇ ਨੇ, ਜਨਵਰੀ 'ਚ ਹਾਂ ਕਰਦੇ ਨੇ ਤੇ ਮਈ 'ਚ 4 ਸੀਟਾਂ ਲੋਕ ਸਭਾ ਜਿੱਤ ਜਾਂਦੇ ਨੇ। ਹੁਣ ਜੇ ਅੱਜ ਸਾਡੇ ਤੋਂ ਮੁਕਰ ਗਏ ਨੇ ਤੇ ਪੰਜਾਬ ਵਾਲੇ ਸੋਚਣਗੇ, ਪੰਜਾਬੀ ਸੋਚਣਗੇ ਭਾਈ ਕੀ ਕਰਨਾ ਤੇਰਾ। ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ ਕਿਉਂਕਿ ਹੋਰ ਵੀਰ ਵੀ ਸਾਡੇ ਨਾਲ ਜੁੜੇ ਹੋਏ ਨੇ। ਸੋਸ਼ਲ ਮੀਡੀਆ ਦੇ ਉੱਤੇ, ਮਾਫ ਕਰਨਾ ਆਪਾਂ ਔਨ ਰਿਕਾਰਡ ਲਫ਼ਜ਼ ਕਹਿ ਰਹੇ ਹੈਗੇ ਆ, ਪਹਿਲੇ ਤੇ ਲਫ਼ਜ਼ ਵਰਤੇ ਜਾਂਦੇ ਸੀ ਕਿ BJP ਦਾ ਇੱਕ IT ਸੈੱਲ ਹੈ, ਕਿਉਂਕਿ ਪਾਵਰ ਵਿੱਚ ਹੈ ਤੇ ਉਹ ਆਪਣੇ ਪਾਵਰ ਦਾ ਇਸਤੇਮਾਲ ਕਰਦੀ ਹੈ। ਆਮ ਆਦਮੀ ਪਾਰਟੀ ਦਾ IT ਸੈੱਲ ਵੀ ਬੜੇ ਵੱਡੇ ਲੈਵਲ ਦੇ ਉੱਤੇ ਐਕਟਿਵ ਹੈਗਾ। ਸਾਡੇ ਚੈਨਲ ਦੇ ਅਕਾਊਂਟਸ ਨੂੰ ਹੈਕ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ, ਗਾਲਾਂ ਕੱਢੀਆਂ ਜਾ ਰਹੀਆਂ ਨੇ, ਔਨ ਰਿਕਾਰਡ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਅਸੀਂ ਕੇਜਰੀਵਾਲ ਦੇ ਪਿੱਛੇ ਪਏ ਹਾਂ। ਮੇਰਾ ਸਵਾਲ ਸਿੱਧਾ ਤੁਹਾਡੇ ਤੇ ਸਾਰਿਆਂ ਨਾਲ ਮੈਂ ਸਵਾਲ ਪੁੱਛਾਂਗਾ ਕਿ ਇਹ ਸਾਰਾ ਮਸਲਾ ਜਿਹੜੇ ਆਮ ਆਦਮੀ ਪਾਰਟੀ ਦੇ ਭਗਤ ਨੇ, ਅੰਨੇ ਭਗਤ ਹੈਗੇ ਨੇ, ਉਹਨਾਂ ਨੂੰ ਲੱਗਦਾ ਹੈਗਾ ਕਿ ਤੁਸੀਂ ਸਿਰਫ ਕੇਜਰੀਵਾਲ ਦੀ ਗੱਲ ਕਰਦੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੀ ਗੱਲ ਨਹੀਂ ਕਰ ਰਹੇ, ਤੁਸੀਂ 84 ਦੇ ਕਤਲੇਆਮ ਦੀ ਗੱਲ ਨਹੀਂ ਕਰ ਰਹੇ। ਸਿੱਧੀ ਗੱਲ ਉਹ ਕਹਿੰਦੇ, ਨਾ ਤੁਸੀਂ ਕਾਂਗਰਸ ਦਾ ਨਾਮ ਲੈ ਰਹੇ ਹੋ, ਨਾ ਤੁਸੀਂ BJP ਦਾ ਨਾਮ ਲੈ ਰਹੇ ਹੋ, ਨਾ ਅਕਾਲੀਆਂ ਦਾ ਨਾਮ ਲੈ ਰਹੇ ਹੋ। ਤੁਹਾਨੂੰ ਕੇਜਰੀਵਾਲ ਤੋਂ ਹੀ ਤਕਲੀਫ ਕਿਉਂ? ਦੇਖੋ, ਮੈਂ ਤੁਹਾਡੀ ਇਸ ਗੱਲ ਤੋਂ ਸਹਿਮਤ ਹਾਂ ਕਿ ਇਹਨਾਂ ਦਾ IT ਸੈੱਲ ਬਹੁਤ ਸਟਰੋਂਗ ਹੈ ਔਰ ਮੈਂ ਸਬੂਤ ਦਿਖਾ ਰਿਹਾ। ਮੇਰਾ ਅਕਾਊਂਟ ਜਿਹੜਾ ਫੇਸਬੁੱਕ ਦਾ ਹੈ, ਅਕਾਊਂਟ ਰਿਸਟ੍ਰਿਕਟਿਡ ਹੈ
ਔਰ ਇਹ ਰਿਸਟ੍ਰਿਕਟਡ ਹੋਏ ਹੋਇਆ 15-20 ਦਿਨਾਂ 'ਚ, ਕਿਉਂਕਿ ਮੈਂ ਲਗਾਤਾਰ ਇਹਨਾਂ ਦੇ ਖਿਲਾਫ ਪੋਸਟਾਂ ਪਾ ਰਿਹਾ ਔਰ ਮੈਂ ਜੋ ਦੀ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ, ਮੇਰਾ ਇਹਨਾਂ ਅਕਾਊਂਟ ਰਿਸਟ੍ਰਿਕਟ ਕਰਤਾ ਔਰ ਇਸ ਅਕਾਊਂਟ ਰਿਸਟ੍ਰਿਕਸ਼ਨ ਦੇ ਵਿੱਚ ਮੈਂ ਲਾਈਵ ਨਹੀਂ ਜਾ ਸਕਦਾ। ਮੇਰੇ ਤੇ ਕਈ ਇਹਨਾਂ ਨੇ ਪਾਬੰਦੀਆਂ ਲਾਤੀਆਂ ਨੇ ਇਹਦੇ ਵਿੱਚ, ਅਕਾਊਂਟ ਰਿਸਟ੍ਰਿਕਸ਼ਨ ਦੇ ਵਿੱਚ, ਕਿ ਮੈਂ ਲਾਈਵ ਵਗੈਰਾ ਨਹੀਂ ਕਰ ਸਕਦਾ। ਹੋਰ ਕਈ ਪਾਬੰਦੀਆਂ ਇਹਨਾਂ ਨੇ ਮੇਰੇ ਤੇ ਲਾਈਆਂ ਨੇ। ਮੈਂ ਹੈਰਾਨ ਇਸ ਗੱਲ ਤੋਂ ਨਹੀਂ ਆ ਕਿ ਇਹ ਮੇਰੇ ਖਿਲਾਫ ਅਕਾਊਂਟ ਰਿਸਟ੍ਰਿਕਟ ਦੀ ਕੰਪਲੇਂਟ ਮੇਰੀ ਕਰਾ ਰਹੇ ਨੇ, ਅਕਾਊਂਟ ਮੇਰਾ ਬੰਦ ਵੀ ਕਰਾ ਦੇਣ, ਕੋਈ ਗੱਲ ਨਹੀਂ ਹੈ। ਲੇਕਿਨ ਸਵਾਲ ਹੈਗਾ ਕਿ ਸੱਚ ਬੋਲਣਾ ਬੰਦ ਕਰ ਦਾਂਗੇ ਇਹਨਾਂ ਦੇ ਇਸ ਡਰ ਤੋਂ। ਮੇਰਾ ਅਕਾਊਂਟ ਰਿਸਟ੍ਰਿਕਟ ਕਰ ਰਹੇ ਨੇ, ਤੁਸੀਂ ਕਹਿ ਰਹੇ ਹੋ ਕਿ ਸਰ ਤੁਹਾਡੇ ਅਕਾਊਂਟ ਨੂੰ ਹਾਈਜੈਕ ਕਰਨ ਦੀ ਜਾਂ ਉਹਨੂੰ ਕਹਿੰਦੇ ਧਮਕੀਆਂ ਦਿੱਤੀਆਂ ਗਈਆਂ ਨੇ। ਕਮੈਂਟ ਕਰਦੇ ਨੇ, ਸਭ ਕੁਝ ਕਰਦੇ ਨੇ, ਪਰ ਸਵਾਲ ਹੈਗਾ ਅਸੀਂ ਸੱਚ ਦੀ ਲੜਾਈ ਲੜ ਰਹੇ ਆ। ਅਸੀਂ ਜੋ ਖੁਲਾਸੇ ਕੀਤੇ ਨੇ ਅੱਜ ਤੱਕ, ਸਾਡੇ ਕਿਸੇ ਖੁਲਾਸੇ ਨੂੰ ਕੇਜਰੀਵਾਲ ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਚੈਲੰਜ ਨਹੀਂ ਕੀਤਾ। ਇਹ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਕਿ ਇਹਨਾਂ ਨੂੰ ਕੋਈ ਜਵਾਬ ਨਹੀਂ ਹੈ ਸਾਡੀ ਕਿਸੇ ਗੱਲ ਦਾ। ਇਹ ਬੇਸ਼ੱਕ ਆ ਕੇ ਸਾਡੇ ਅਕਾਊਂਟ ਦੀ ਸਪੈਮ ਰਿਪੋਰਟ ਕਰਨ, ਸਾਡੀ ਪੋਸਟਾਂ ਦੀ ਰਿਪੋਰਟ ਕਰੀ ਜਾਣ, ਜੋ ਮਰਜ਼ੀ ਕਰੀ ਜਾਣ, ਰਿਸਟ੍ਰਿਕਟ ਕਰਾ ਲੈਣ, ਪਰ ਰਿਸਟ੍ਰਿਕਸ਼ਨ ਕਦੋਂ ਤੱਕ ਰਹੇਗੀ? ਇਲੈਕਸ਼ਨ ਹੋ ਜਾਣ ਜੋ ਨਾ, ਫਿਰ ਪਤਾ ਲੱਗ ਜਾਏਗਾ ਕੀ ਹਾਲਾਤ ਨੇ ਇਹਨਾਂ ਦੇ ਵੀ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਤੁਸੀਂ ਦੇਖਿਆ TV 84 ਦੇ ਪਲੇਟਫਾਰਮ ਦੇ ਉੱਤੇ ਕੱਲ ਭਗਵੰਤ ਮਾਨ ਭੱਜਦੇ ਨਜ਼ਰ ਆਏ ਸੱਚ ਦਾ ਜਵਾਬ ਦੇਣ ਲਈ, ਤੇ ਦੂਜੇ ਪਾਸੇ ਸਾਡੀ ਜਿਹੜੀ ਚੰਡੀਗੜ੍ਹ ਦੀ ਟੀਮ ਸੀ ਉਹਨੇ ਖੁਲਾਸਾ ਕੀਤਾ ਕਿ ਦਿੱਲੀ ਤੋਂ ਬਕਾਇਦਾ ਟ੍ਰੇਨਡ ਬੰਦਿਆਂ ਦੀ IT ਸੈੱਲ ਦੀ ਜਿਹੜੀ ਟੀਮ ਹੈਗੀ ਉਹ ਕੇਜਰੀਵਾਲ 'ਚ, ਮਾਫ ਕਰਨਾ, ਆਮ ਆਦਮੀ ਪਾਰਟੀ ਨੂੰ, ਤੇ ਪੰਜਾਬ ਦੇ ਅੰਦਰ ਪੰਜਾਬੀ ਵੀ ਨਹੀਂ ਮਿਲੇ। ਅਵਤਾਰ ਸਿੰਘ ਜੀ, ਸਭ ਤੋਂ ਪਹਿਲੇ ਗੱਲ ਦੀ ਸ਼ੁਰੂਆਤ ਫਤਿਹ ਦੀ ਸਾਨ ਤੋਂ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ, ਤੁਸੀਂ 5 ਸਾਲ ਤੋਂ ਵੱਧ ਸਮਾਂ ਕੇਜਰੀਵਾਲ ਦੀ ਸਰਕਾਰ ਦੇ ਵਿੱਚ ਕਰ ਰਹੇ ਹੈਗੇ ਹੋ ਐਜ਼ ਏ MLA। IT ਸੈੱਲ ਇਸ ਤਰੀਕੇ ਦੇ ਨਾਲ ਧਮਕੀਆਂ ਦੇ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਕਿ ਤੁਸੀਂ ਕੇਜਰੀਵਾਲ ਦੇ ਪਿੱਛੇ ਪਏ ਹੋ। ਕੀ ਸੱਚ ਦੀ ਗੱਲ ਕਰਨਾ ਗੁਨਾਹ ਹੋ ਗਿਆ ਕਿ IT ਸੈੱਲ ਇੰਨਾ ਜ਼ਿਆਦਾ ਹਾਵੀ ਹੋ ਚੁੱਕਾ ਕੇਜਰੀਵਾਲ ਦਾ ਕਿ ਪੰਜਾਬ ਦੇ ਅੰਦਰ ਉਹਨਾਂ ਨੂੰ ਨਾ ਸੱਚ ਦਿਖਾਈ ਦੇ ਰਿਹਾ, ਚੈਨਲਾਂ ਦੇ ਪਿੱਛੇ ਪਏ ਨੇ, ਬੁਲਾਰਿਆਂ ਦੇ ਪਿੱਛੇ ਪਏ ਨੇ? ਕਿੰਨੀ ਤਕਲੀਫ ਕੇਜਰੀਵਾਲ ਨੂੰ ਕਿਉਂ ਹੋ ਰਹੀ ਹੈ? ਕੀ ਸ਼ੁਰੂ ਤੋਂ ਜਦੋਂ ਤੋਂ ਤੁਸੀਂ ਉਹਨਾਂ ਦੇ ਨਾਲ ਸੀ ਤਦ ਸੀ, ਜਾਂ ਤੁਹਾਨੂੰ ਇਹ ਬਦਲਾਅ ਹੁਣ ਤੁਹਾਨੂੰ ਦਿਖ ਰਹੇ ਨੇ? ਦੇਖੋ, ਬੜੇ ਦੁੱਖ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਬਣਾਉਣ ਵਾਲੇ ਪੰਜਾਬੀ ਲੋਕ, ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ, 4 MP ਦਿੱਤੇ, 20 MLA ਦਿੱਤੇ। ਫਿਰ NRI ਨੇ ਕਮਾਲ ਕੀਤੀ ਕਿ ਇਹ ਪਾਰਟੀ ਨੂੰ ਖੜਾ ਕੀਤਾ ਵੀ ਇੱਕ ਸੱਚ ਦੀ ਪਾਰਟੀ ਆ ਰਹੀ ਹੈ ਜਿਹੜੀ ਸਾਡੇ ਹੱਕਾਂ ਦੀ ਗੱਲ ਕਰੇਗੀ, ਹਿਊਮਨ ਰਾਈਟ ਦੀ ਗੱਲ ਕਰੇਗੀ ਔਰ ਮਨੁੱਖੀ ਅਧਿਕਾਰਾਂ ਦਾ ਜਿਹੜਾ ਪਾਲਣ ਕਰੇਗੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਵੱਡੇ ਖੁਲਾਸੇ ਕੀਤੇ ਨੇ, ਡਾਕਟਰ ਪਰਮਿੰਦਰਪਾਲ ਸਿੰਘ ਉਹਨਾਂ ਨੇ ਪੂਰਾ ਕਲੀਅਰ ਕੀਤਾ ਉਹਨੂੰ, ਤੇ ਹੈਰਾਨਗੀ ਹੁੰਦੀ ਹੈ ਕਿ ਸਾਰੇ ਸਾਡੇ ਕੋਲ ਸਿਸਟਮ ਹੈਗੇ ਆ, ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਹੈਗਾ, ਲਾਅ ਡਿਵੀਜ਼ਨ 4 ਦਾ ਆਲ ਦਾ ਚੀਫ ਸੈਕਟਰੀ ਐਡਮਿਨਿਸਟ੍ਰੇਸ਼ਨ ਆਫ ਸਟੇਟ, ਜਿਹੜੇ ਮਤਲਬ ਕਿ 29 ਸਟੇਟਾਂ ਨੂੰ ਪੂਰਾ ਹੱਕ ਦਿੰਦਾ ਹੈ ਕਿ ਤੁਸੀਂ ਜਿਹੜੇ 20 ਸਾਲ ਦੇ ਜਿਹਨਾਂ ਦੀ ਸਜ਼ਾ 14 ਸਾਲ ਪੂਰੀ ਹੋ ਚੁੱਕੀ ਹੈ, ਉਹ 20 ਸਾਲ ਤੱਕ ਮਤਲਬ ਕਿ ਉਹਨਾਂ ਦੀ ਸਜ਼ਾ ਹੁੰਦੀ ਹੈ, ਤੇ 14 ਸਾਲ ਅਗਰ ਉਹ ਬੰਦਾ ਬਿਮਾਰ ਹੋ ਜਾਂਦਾ ਹੈ ਤੇ ਉਹਨੂੰ ਤੁਸੀਂ ਛੱਡ ਸਕਦੇ ਹੋ। ਔਰ ਇੱਥੇ ਤਾਂ ਅਗਰ 20 ਸਾਲ ਦੀ ਹੋ ਗਈ ਆ, ਉਸ ਤੋਂ ਬਾਅਦ ਤੁਸੀਂ ਰੱਖ ਨਹੀਂ ਸਕਦੇ ਉਹਨੂੰ ਜੇਲ੍ਹ 'ਚ। 25 ਸਾਲ ਹੋ ਜਾਣ ਤਾਂ 25 ਸਾਲ ਤੋਂ ਬਾਅਦ ਤੁਸੀਂ ਰੱਖ ਨਹੀਂ ਸਕਦੇ ਜੇਲ੍ਹ ਦੇ ਵਿੱਚ। ਇੱਥੇ ਤਾਂ 26 ਸਾਲ 27 ਸਾਲ ਹੋ ਗਏ ਨੇ, ਉਹਨਾਂ ਨੂੰ ਤੁਸੀਂ ਰਿਹਾ ਕਰਨੇ, ਤੁਹਾਨੂੰ ਦੇਰੀ ਕਿਉਂ ਹੈ? ਤੁਸੀਂ ਕਿਉਂ ਨਹੀਂ ਇਹ ਪੇਪਰ ਪੜ੍ਹੇ? ਜਦੋਂ ਕੋਈ ਕੋਰਟ ਦੇ ਫੈਸਲੇ ਆਉਂਦੇ ਨੇ ਉਸ ਵਕਤ ਸਾਰੇ ਜਿਹੜੇ ਉਹ ਐਵੀਡੈਂਸ ਲੈਂਦੇ ਨੇ ਸਾਰੇ ਵੀ ਇਹ ਬੰਦੇ ਨੂੰ ਛੱਡ ਸਕਦੇ ਨਹੀਂ ਛੱਡ ਸਕਦੇ। ਵੱਡੇ ਫੈਸਲੇ ਜਿਹੜੇ ਹੁੰਦੇ ਨੇ ਉਹ ਸਾਰੀਆਂ ਫਾਈਲਾਂ ਚੱਕ ਕਰਦੇ, ਪਿੱਛੋਂ ਸਾਰਾ ਚੈੱਕ ਕਰਦੇ ਨੇ ਰਿਕਾਰਡ ਵੀ ਪਿਛਲੇ ਸਮੇਂ 'ਚ ਕੀ ਫੈਸਲਾ ਹੋਇਆ ਸੀਗਾ। ਉਹ ਸਾਡੇ ਕੋਲ ਫੈਸਲੇ ਨੇ, ਤੁਸੀਂ ਇਹਨੂੰ ਚੈੱਕ ਕਿਉਂ ਨਹੀਂ ਕੀਤਾ? ਤੁਸੀਂ ਕਿ ਆਪਣਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹੋ, ਸੰਵਿਧਾਨ ਦੇ ਉਲਟ ਤੁਸੀਂ ਚੱਲ ਕੇ ਕਿੱਦਾਂ ਕੰਮ ਕਰ ਸਕਦੇ ਹੋ? ਤੁਹਾਡਾ ਇਹ ਸੰਵਿਧਾਨ ਕਹਿੰਦਾ, ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਕਿ ਜਦ ਜਿਹੜਾ ਆਪਣਾ ਹਿਊਮਨ ਰਾਈਟਸ ਨੇ ਜਿਹੜਾ ਆਪਣਾ ਕੀਤਾ ਹੈ, ਇਹ ਸਾਡੇ ਮਨੁੱਖੀ ਅਧਿਕਾਰਾਂ ਦਾ ਹੱਕ ਜਿਹੜਾ ਉਹਨਾਂ ਨੇ ਕਿ ਸਾਨੂੰ ਹੱਕ ਮਿਲਣੇ ਚਾਹੀਦੇ ਨੇ, ਔਰ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਭਾਵੇਂ ਉਹ ਟੈਰਰਿਸਟ ਨੇ, ਕੋਈ ਵੀ ਹੈ। ਤੇ ਉਸ ਦੇ ਬਾਵਜੂਦ ਤੁਹਾਨੂੰ ਨੋਟੀਫਿਕੇਸ਼ਨ ਸਰਕਾਰ ਸੈਂਟਰ ਦੀ ਸਰਕਾਰ ਕਰ ਦਿੰਦੀ ਹੈ, ਉਸ ਦੇ ਬਾਵਜੂਦ ਤੁਸੀਂ ਕਹਿੰਦੇ ਜੀ ਇਹ ਸਾਡਾ ਹੱਕ, ਸਾਡੇ ਕੋਲ ਰਾਈਟਸ ਨਹੀਂ ਹੈਗੇ। ਤੁਹਾਨੂੰ ਇਹ ਕਿਹਨੇ ਰਾਈਟਸ ਦਿੱਤਾ ਕਿ ਤੁਸੀਂ ਇਹਨੂੰ ਆਪਣਾ ਰਿਜੈਕਟ ਕਰ ਦਿਓ? ਇੱਕ ਸਵਾਲ ਮੈਂ ਤੁਹਾਨੂੰ ਰੋਕਾਂਗਾ ਇੱਥੇ। ਭਗਵੰਤ ਮਾਨ ਨੇ ਕੱਲ ਇੱਕ ਲਫ਼ਜ਼ ਵਰਤਿਆ ਜੀ, ਫਾਈਲ LG ਦੇ ਕੋਲ ਹੈ। ਅਗਰ ਅਸੀਂ ਫਿਰ ਘੁੰਮ ਫਿਰ ਕੇ ਗੱਲ ਉੱਥੇ ਆਉਂਦੀ ਹੈ, ਜਿਹੜਾ IT ਸੈੱਲ ਹੈ ਜਾਂ ਜਿਹੜੇ ਅੰਨੇ ਭਗਤ ਨੇ ਆਮ ਆਦਮੀ ਪਾਰਟੀ ਦੇ, ਉਹ ਕਹਿੰਦੇ ਜੀ ਤੁਸੀਂ ਕੇਜਰੀਵਾਲ ਨੂੰ ਬਦਨਾਮ ਕਰ ਰਹੇ ਹੈਗੇ ਹੋ, ਉਹਨਾਂ ਦੇ ਕੋਲ ਤਾਂ ਕੋਈ ਪਾਵਰ ਹੀ ਨਹੀਂ ਹੈ। ਮੈਂ ਤੁਹਾਡੇ ਤੋਂ ਪੁੱਛਣਾ ਕਿ ਸਤਿੰਦਰ ਜੈਨ ਜੇਲ੍ਹ ਮੰਤਰੀ, ਜਿਨ੍ਹਾਂ ਨੂੰ ਤੁਸੀਂ ਸਾਰਿਆਂ ਨੇ ਮਿਲ ਕੇ ਲੈਟਰ ਦਿੱਤਾ, ਕਿ ਉਹ ਸਿਰਫ ਕਾਗਜ਼ਾਂ 'ਚ ਮੰਤਰੀ ਨੇ, ਉਹਨਾਂ ਦੇ ਕੋਲ ਕੋਈ ਪਾਵਰ ਨਹੀਂ ਹੈ? ਮੈਂ ਹੈਰਾਨ ਹੋਇਆ ਉਸ ਦਿਨ ਅਸੀਂ ਸਤਿੰਦਰ ਜੈਨ ਕੋਲ ਗਏ, ਪਰ ਸਾਨੂੰ ਨਹੀਂ ਪਤਾ ਸੀ ਪਹਿਲਾਂ ਰਿਜੈਕਟ ਕਰ ਚੁੱਕੇ ਨੇ ਸਾਰਾ ਕੁਝ। ਅਸੀਂ ਜਦੋਂ 24 ਦਸੰਬਰ ਨੂੰ ਸਾਡੀ ਇਹ ਜਿਹੜੀ ਸਿਆਸੀ ਸਿੱਖ ਰਿਹਾਈ ਕੈਦੀ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਬਣਿਆ, ਉਸ ਤੋਂ ਉਪਰੰਤ ਅਸੀਂ ਐਕਟਿਵ ਹੋਏ ਹਾਂ ਵੀ ਆਪਣਾ ਇਹ ਕੰਮ ਕਰਨਾ ਹੀ ਕਰਨਾ ਹੈ। ਸਾਡੇ ਸਿੱਖ ਜਿਹੜੇ ਜਿਹਨਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ 'ਤੇ ਕੰਮ ਕਰਨਾ ਆਪਾਂ। ਜੋ ਇਹ ਮਤਲਬ ਕਿ ਇੱਕਦਮ ਅਚਾਨਕ ਅਸੀਂ ਇਕੱਠੇ ਹੋਏ ਤੇ ਆਪਣਾ ਟੀਮ ਸਾਡੀ ਬਣੀ ਤੇ ਅਸੀਂ ਇਹ ਕੰਮ ਸ਼ੁਰੂ ਕੀਤਾ ਵੀ ਚਲੋ ਇਹ ਕੰਮ ਕਰੀਏ, ਵੀ ਇਲੈਕਸ਼ਨ ਦਾ ਟਾਈਮ ਹੈ, ਇਸ ਟਾਈਮ ਤੇ ਇਹਨਾਂ ਤੋਂ ਪੁੱਛਣ ਦੇ ਹੱਕਦਾਰ ਤੇ ਬਣ ਸਕਦੇ ਆ ਨਾ। ਵੀ ਇਹ ਤਾਂ ਜਿਹੜਾ ਮੋਰਚਾ ਲੱਗਾ ਸੀਗਾ ਦਸੰਬਰ 'ਚ, ਇਹਨਾਂ ਨੇ ਆਪਣਾ ਜਨਵਰੀ 'ਚ ਆ ਕੇ ਆਪਣਾ ਮੋਰਚਾ ਲੱਗਾ ਤੇ ਦਸੰਬਰ 'ਚ ਇਹਨਾਂ ਨੇ ਆਪਣੇ ਰਿਜੈਕਟ ਕੀਤੀ ਹੈ, ਤੇ ਉਹ ਧਿਆਨ ਹੀ ਨਹੀਂ ਗਿਆ ਉਸ ਪਾਸੇ ਕਿਸੇ ਦਾ। ਤੇ ਇਹਨਾਂ ਨੇ ਕਿਹਾ ਡੰਪ ਕਰੋ, ਕੋਈ ਗੱਲ ਨਹੀਂ, ਮੋਰਚਾ ਹੁਣ ਮੋਰਚਾ ਵੱਲ ਧਿਆਨ ਆ ਸਾਰਿਆਂ ਦਾ, ਇੱਧਰ ਕਿਹਦਾ ਧਿਆਨ ਹੈਗਾ। ਤੇ ਇਸ ਕਰਕੇ ਸਾਨੂੰ ਹੁਣ ਜਦੋਂ ਪਤਾ ਲੱਗਾ, ਐਵੀਡੈਂਸ ਸਾਡੇ ਸਾਹਮਣੇ ਆ ਗਏ ਵੀ ਤੁਸੀਂ ਉਹਨੂੰ, ਤੁਹਾਡੀ ਸਾਰੀ ਸਹਿਮਤੀ ਨੇ ਉਹਨੂੰ ਪਾਸ ਆਪਣਾ ਰਿਜੈਕਟ ਕੀਤਾ, ਸਾਰੇ ਉੱਥੇ ਬੈਠੇ ਹੋਏ ਨੇ ਤੁਸੀਂ। ਤੇ ਉਸ ਦੇ ਬਾਵਜੂਦ ਜਦ ਸੈਂਟਰ ਦੀ ਸਰਕਾਰ ਨੇ ਕਹਿ ਦਿੱਤਾ
ਵੀ ਤੁਸੀਂ ਕਿਉਂ ਨਹੀਂ ਐਕਸ਼ਨ ਲੈ ਰਹੇ? ਤੁਸੀਂ ਕਹਿੰਦੇ ਪੰਜਾਬ ਦਾ ਭਲਾ ਕਰਨਾ, ਪਹਿਲਾ ਭਲਾ ਤੇ ਇਹ ਕਰੋ, ਆਪਣਾ ਹਵਾਰਾ ਜੀ ਦੀ ਤੁਸੀਂ ਜਿਹੜੀ ਉੱਥੇ ਉਹਨੂੰ ਸ਼ਿਫਟਿੰਗ ਕਰੋ, ਜਦੋਂ ਦਾ ਕੇਸ ਹੀ ਦਿੱਲੀ 'ਚ ਕੋਈ ਨਹੀਂ ਹੈਗਾ ਤੇ ਤੁਸੀਂ ਉਹਨੂੰ ਸ਼ਿਫਟ ਕਿਉਂ ਨਹੀਂ ਕਰਦੇ ਉੱਥੇ? ਫਿਰ ਉਸ ਤੋਂ ਬਾਅਦ ਜਿਹੜੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਦੀ ਗੱਲ ਹੈਗੀ ਉਹ ਕਲੀਅਰ ਹੈਗਾ, ਤੁਸੀਂ ਉਸੇ ਉੱਤੇ ਡਿਸਕਸ ਕਰ ਰਹੇ ਹੋ ਸਾਰੀ, ਔਰ ਤੁਸੀਂ ਉਹਨੂੰ ਰਿਜੈਕਟ ਕਰਤਾ। ਤੁਸੀਂ ਕਹਿੰਦੇ ਹੋ ਕਿ ਇਹ ਮਤਲਬ ਕਿ ਕੇਜਰੀਵਾਲ ਦੇ ਹੱਥ 'ਚ ਨਹੀਂ ਹੈਗਾ, ਰਿਜੈਕਟ ਕਰਨ ਦਾ ਹੱਕ ਤੁਹਾਨੂੰ ਕਿਹਨੇ ਦੇ ਦਿੱਤਾ ਜੇ ਤਾਂ ਕੇਜਰੀਵਾਲ ਦੇ ਹੱਥ 'ਚ ਨਹੀਂ ਹੈਗਾ? ਆਮ ਆਦਮੀ ਪਾਰਟੀ ਕੇਜਰੀਵਾਲ ਦੀ ਘੱਟੋ ਘੱਟ ਦਿੱਲੀ ਦੀ ਟੀਮ ਕਹਿ ਲਈਏ, ਕੋਈ ਵੀ ਇਸ ਮਸਲੇ ਦੇ ਉੱਤੇ ਆਪਣੀ ਜ਼ੁਬਾਨ ਨਹੀਂ ਖੋਲ ਰਹੀ। ਇਸ ਵੇਲੇ ਵੀ ਜਦੋਂ ਸਾਡੇ ਨਾਲ ਅਸੀਂ ਇਸ ਇੰਟਰਵਿਊ ਨੂੰ ਰਿਕਾਰਡ ਕਰ ਰਹੇ ਹਾਂ, ਚੰਡੀਗੜ੍ਹ ਪ੍ਰੈਸ ਕਲੱਬ ਆਫ ਇੰਡੀਆ 'ਚ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਹੋ ਰਹੀ ਹੈ, ਮਗਰ ਹਾਲੇ ਤੱਕ ਔਨ ਰਿਕਾਰਡ ਚਾਹੇ ਰਾਘਵ ਚੱਡਾ ਦੀ ਗੱਲ ਕਰ ਲਈ, ਸਾਹ ਜਰਨੈਲ ਸਿੰਘ ਜਿਹੜੇ ਪੰਜਾਬ ਪ੍ਰਭਾਰੀ ਨੇ, ਕਿਸੇ ਨੇ ਵੀ ਆਪਣੀ ਜ਼ਬਾਨ ਨਹੀਂ ਖੋਲੀ ਹੈਗੀ ਇਸ ਬੰਦੀ ਸਿੰਘ ਰਿਹਾਈ ਮੋਰਚੇ ਦੇ ਉੱਤੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿੱਖਾਂ ਦੇ ਖਿਲਾਫ ਨੇ, ਪੰਜਾਬ ਦੇ ਖਿਲਾਫ ਨੇ? ਕਿਉਂਕਿ ਇਹ ਸਵਾਲ ਤੁਹਾਡੇ ਤੋਂ ਪੁੱਛਣਾ ਇਸ ਕਰਕੇ ਬਣਦਾ ਹੈਗਾ, ਤੁਸੀਂ ਖੁਦ ਉਸ ਸਰਕਾਰ 'ਚ ਰਹਿ ਚੁੱਕੇ ਹੈਗੇ ਹੋ। ਕੀ ਤੁਹਾਨੂੰ ਲੱਗਦਾ ਹੈ ਕੇਜਰੀਵਾਲ ਸਰਕਾਰ ਸਿੱਖਾਂ ਦੇ ਲਈ ਮਤਰੇ ਮਾਂ ਵਰਗਾ ਜਾਂ ਮਤਰੀ ਸਰਕਾਰ ਦੀ ਤਰ੍ਹਾਂ ਸਲੂਕ ਕਰ ਰਹੀ ਹੈ? ਪਹਿਲਾਂ ਤਾਂ ਉਹਦੇ ਸੁਪਨਿਆਂ ਦਾ ਪਾਣੀ ਫਿਰ ਗਿਆ ਜਦੋਂ ਆਪਣਾ ਸੀਐਮ ਡਿਕਲੇਅਰ ਕਰਤਾ ਇਹਨੂੰ, ਕਿਉਂਕਿ ਇਹ ਪਿਛਲੀ ਵਾਰ ਕੁਮਾਰ ਵਿਸ਼ਵਾਸ ਜੀ ਨੇ ਸਾਰਾ ਕਲੀਅਰ ਕੀਤਾ ਸੀ ਵੀ ਇਹ ਸੀਐਮ ਬਣਨਾ ਚਾਹੁੰਦਾ, ਕਿਸ ਤਰੀਕੇ ਨਾਲ ਕਰਨਾ ਚਾਹੁੰਦਾ ਸੀ, ਕਿਹੜੀ ਗੰਦੀ ਰਾਜਨੀਤੀ ਕਰ ਰਿਹਾ ਸੀਗਾ। ਇਹ ਪੰਜਾਬ ਦੇ ਭਲੇ ਦੀ ਗੱਲ ਨਹੀਂ ਕਰ ਰਹੇ, ਇਹਨਾਂ ਨੂੰ ਸਿਰਫ ਇਸ ਟਾਈਮ ਹੈਗਾ ਕਿ ਮੈਂ ਪ੍ਰਾਈਮ ਮਿਨਿਸਟਰ ਬਣਨਾ, ਉਹਦੇ ਉੱਤੇ ਸਾਰੇ ਕੰਮ ਕਰ ਰਹੇ ਨੇ ਸਾਰੇ। ਤੇ ਕਹਿਣ ਦਾ ਭਾਵ ਕਿ ਜਿਹੜੀ ਦੂਜੀਆਂ ਪਾਰਟੀਆਂ ਵੀ ਹੈਗੀਆਂ ਨਾ, ਜਿਹੜੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ। ਤੁਸੀਂ ਕਿਉਂ ਫਰਕ ਸਮਝਦੇ ਹੋ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਾਡੇ ਹਿੰਦੂ ਸਿੱਖ ਨੇ? ਅਸੀਂ ਇੱਕ ਹੈਗੇ ਸਾਰੇ, ਔਰ ਸਾਨੂੰ ਕਦੀ ਮਹਿਸੂਸ ਹੀ ਨਹੀਂ ਹੋਇਆ ਪੰਜਾਬ ਜਾ ਕੇ ਅਸੀਂ ਪੰਜਾਬੀ ਹਾਂ, ਜਾਂ ਆਪਣਾ ਸਾਨੂੰ ਪਤਾ ਇਹਨਾਂ ਪਤਾ ਅਸੀਂ ਪੰਜਾਬੀ ਹਾਂ, ਉੱਥੇ ਸਾਨੂੰ ਕਦੀ ਮਹਿਸੂਸ ਨਹੀਂ ਕਿ ਸਿੱਖ ਜਾਂ ਇੱਕ ਦੂਜੇ ਨੂੰ ਮਿਲਦੇ ਹਾਂ। ਇਸ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਇਹ ਕਿਉਂ ਇਦਾਂ ਕਰਦੀਆਂ ਨੇ? ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜੀ ਗੱਲ ਆਪਣਾ ਗਲਤ ਹੈ, ਠੀਕ ਉਹ ਸਮਾਂ ਸੀਗਾ ਔਰ ਸਾਡਾ ਕਾਨੂੰਨ ਸਾਨੂੰ ਕਹਿ ਰਿਹਾ ਕਿ ਇਹਨਾਂ ਨੂੰ ਰਿਹਾ ਕਰੋ, ਤੇ ਸਾਰਿਆਂ ਨੂੰ ਪਾਰਟੀ ਨੂੰ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ, ਕਿਉਂ ਨਹੀਂ ਗੱਲ ਕਰਦੀਆਂ? ਬਿਲਕੁਲ ਸੰਗਤ ਜੀ, ਜਦ ਕਾਨੂੰਨ ਸਿੱਖਾਂ ਦੀ ਗੱਲ ਹੀ ਨਾ ਕਰੀਏ, ਜਿੰਨੇ ਵੀ ਬੰਦੀ ਸਿੰਘ ਹੈਗੇ ਨੇ ਉਹਨਾਂ ਦੀ ਰਿਹਾਈ ਦੀ ਗੱਲ ਕਰ ਰਿਹਾ ਹੈਗਾ, ਤੇ ਫਿਰ ਸਰਕਾਰਾਂ ਦੇ ਪੇਟ 'ਚ ਦਰਦ ਕਿਉਂ ਹੈ? ਸਾਡੇ ਨਾਲ ਇਕਬਾਲ ਸਿੰਘ ਜੁੜ ਚੁੱਕੇ ਨੇ। ਇਕਬਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਿਛਲੇ ਇੰਟਰਵਿਊ 'ਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਤੇ ਜਿਹੜੇ ਵਿਊਅਰਸ ਨੇ ਪਹਿਲੀ ਵਾਰ ਭਾਈ ਸਾਹਿਬ ਦੇ ਨਾਲ ਗੱਲਬਾਤ ਹੁੰਦੇ ਦੇਖੀਏ, ਤੇ ਦੱਸ ਦਈਏ ਜਦੋਂ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਮਾਰਚ ਕੱਢਿਆ ਗਿਆ ਸੀ ਤੇ ਇੱਕ ਜੰਗਲੇ ਦੇ ਅੰਦਰ ਜੰਜੀਰਾਂ ਪਾ ਕੇ ਸਾਡੇ ਭਾਈ ਸਾਹਿਬ ਨੇ ਬੜੀ ਵੱਡੀ ਸੇਵਾ ਨਿਭਾਈ ਸੀ। ਇੱਕ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇਲ੍ਹਾਂ ਦੇ ਅੰਦਰ ਸਾਡੇ ਬੰਦੀ ਸਿੰਘ ਕਿਹੜਾ ਸੰਤਾਪ ਭੋਗ ਰਹੇ ਨੇ। ਇਕਬਾਲ ਸਿੰਘ ਜੀ, ਤੁਸੀਂ ਵੀ ਬੜੇ ਨੇੜੇ ਹੋ, ਸੇਵਾ ਨੂੰ ਵੀ ਨਿਭਾਇਆ ਔਰ ਬੜਾ ਕੁਝ ਦੇਖਿਆ ਤੁਸੀਂ ਇਸ ਰਿਹਾਈ ਮੋਰਚੇ 'ਚੋਂ। ਤੁਹਾਨੂੰ ਕੀ ਲੱਗਦਾ ਹੈ, ਚਾਹੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਬੀਜੇਪੀ ਦੀ ਗੱਲ ਕਰ ਲਈਏ, ਅਕਾਲੀਆਂ ਦੀ ਗੱਲ ਕਰ ਲਈਏ, ਕਾਂਗਰਸ ਦੀ ਗੱਲ ਕਰ ਲਈਏ, ਸਿੱਖਾਂ ਦੇ ਹੱਕਾਂ ਦੇ ਵੇਲੇ ਸਾਰਿਆਂ ਦੀ ਆਵਾਜ਼ ਕਿਉਂ ਗੂੰਗੀ ਹੋ ਜਾਂਦੀ? ਦੇਖੋ, ਇੱਕ ਅਸੀਂ ਮਿਨੋਰਟੀ ਵਾਲੇ ਪਾਸੇ ਹੈਗੇ ਆ, ਸਿੱਖ ਮਿਨੋਰਟੀ ਹੈ, ਮਿਨੋਰਟੀ ਕਰਕੇ ਇਹ ਸਾਡੇ ਜਿਹੜੇ ਹੱਕ ਨੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਨੇ। ਇਹ ਕਤਈ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅੱਜ ਸਾਡੇ ਸਿੱਖ ਸਿਆਸੀ ਮੋਰਚੇ ਵੱਲੋਂ ਅਸੀਂ ਅੱਜ ਦਿੱਲੀ ਦੇ ਅੰਦਰ ਜਿਹੜੀ ਇੱਕ ਮੁਹਿੰਮ ਛੇੜੀ ਹੈ ਕਿ ਹਰ ਦਿੱਲੀ ਦੇ 70 MLA ਨੇ, ਅੱਜ 2 MLA ਕੋਲ ਪਹੁੰਚ ਕੀਤੀ ਜਾ ਰਹੀ ਹੈ, ਤੇ ਹੌਲੀ ਹੌਲੀ 2 4 6 8 10 ਕਰਦੇ ਰੋਜ਼ ਹਰ MLA ਕੋਲ ਜਾਵਾਂਗੇ। ਅਸੀਂ ਜਿਹੜੀ ਇਹ ਮੁਹਿੰਮ ਛੇੜੀ ਹੋਈ ਹੈ ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ ਜੀ ਦੀ ਰਿਹਾਈ ਦੀ, ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜਿਨ੍ਹਾਂ ਦੀ ਟਰਾਂਸਫਰ ਪੰਜਾਬ ਹੈ, ਇਸ ਮੁਹਿੰਮ ਨੂੰ ਅਸੀਂ ਚਲਾ ਰਹੇ ਹਾਂ ਔਰ ਹਰ MLA ਕੋਲ ਵੀ ਜਾਵਾਂਗੇ ਦਿੱਲੀ ਦੇ। ਔਰ ਜਿਹੜੇ ਸਾਡੀ ਟੀਮ ਜਿਹੜੀ ਪੰਜਾਬ 'ਚ ਲੱਗੀ ਹੋਈ ਹੈ ਉਹ ਵੀ ਜਿਹੜੀ ਹੈ ਕਿ 117 ਹਲਕਿਆਂ 'ਚ ਉਮੀਦਵਾਰਾਂ ਦੇ ਕੋਲ ਪਹੁੰਚ ਕਰੇਗੀ। ਅਸੀਂ ਤੁਹਾਡੇ ਚੈਨਲ ਦੇ ਰਾਹੀਂ, ਤੁਹਾਡੇ ਚੈਨਲ ਇੱਕ ਬਹੁਤ ਸੱਚਾ ਸੁੱਚਾ ਚੈਨਲ ਹੈ ਜੋ ਕਿ ਸਾਰੇ ਦੇਸ਼ ਵਿਦੇਸ਼ ਦੀ ਸੰਗਤਾਂ ਦੇਖਦੀਆਂ ਨੇ, ਤੇ ਜਿਨ੍ਹਾਂ ਨੇ ਕੱਲ ਕਵਰੇਜ ਵੀ ਕੀਤੀ ਭਗਵੰਤ ਮਾਨ ਦੀ, ਜਿੱਥੋਂ ਉਹ ਭੱਜੇ ਵੀ ਨੇ, ਜਵਾਬ ਨਹੀਂ ਦਿੱਤਾ। ਤੇ ਸਾਡੀ ਜਿਹੜੀ ਟੀਮ ਆ ਉੱਥੇ ਲੱਗੀਆਂ ਨੇ ਪੰਜਾਬ ਵਿੱਚ, ਉਹ ਵੀ ਪਹੁੰਚ ਕਰਨਗੀਆਂ। ਜਿਸ ਤਰ੍ਹਾਂ ਅਸੀਂ ਦਿੱਲੀ ਦੇ ਵਿੱਚ 70 MLA ਕੋਲ ਪਹੁੰਚ ਕਰ ਰਹੇ ਹਾਂ ਨਾ, ਤੇ ਉਸ ਤਰ੍ਹਾਂ ਉਹ ਪੰਜਾਬ ਵਿੱਚ ਪਹੁੰਚ ਕਰਨਗੀਆਂ। ਤੇ ਜਿਹੜਾ ਕੋਈ ਮੈਮੋਰੈਂਡਮ ਜਾਂ ਕੋਈ ਡਾਕੂਮੈਂਟ, ਕੋਈ ਵੀ ਕਾਗਜ਼ ਉਹਨਾਂ ਨੂੰ ਚਾਹੀਦਾ ਹੋਏਗਾ, ਤੇ ਸਰਦਾਰ ਦਲਜੀਤ ਸਿੰਘ ਕੋਲੋਂ, ਡਾਕਟਰ ਪਰਮਿੰਦਰਪਾਲ ਸਿੰਘ ਜੋ, ਅਵਤਾਰ ਸਿੰਘ ਕੋਲੋਂ, ਚਮਨ ਸਿੰਘ ਕੋਲੋਂ, ਦਾਸਕੁਰ ਇਕਬਾਲ ਸਿੰਘ ਕੋਲੋਂ, ਸਭਨਾਂ ਦੇ ਨੰਬਰ ਹੈਗੇ ਨੇ। ਉਹ ਸਾਡੇ ਕੋਲ ਉਹ ਡਾਕੂਮੈਂਟ ਵੀ ਲੈ ਸਕਦੇ ਨੇ, ਉਹ ਲਿਜਾ ਕਰਕੇ ਉਹਨਾਂ ਕੋਲ ਪੁੱਛ ਕਰਨਗੇ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਦੇ ਬਾਰੇ ਤੁਸੀਂ ਇਹ ਰਿਜੈਕਸ਼ਨ ਕਿਉਂ ਪਾਈ, ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਜੋ ਜੇਲ੍ਹ ਟਰਾਂਸਫਰ ਹੈ ਉਹਨੂੰ ਕਦੋਂ ਕਰ ਰਹੇ ਹੋ। ਤੇ ਆਪ ਜੀ ਦੇ ਚੈਨਲ ਦੇ ਰਾਹੀਂ ਇੱਕ ਗੱਲ ਹੋਰ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਬਾਹਰ ਬੈਠੇ ਸਾਡੇ ਭਰਾ NRI ਜਿਨ੍ਹਾਂ ਨੇ ਇਹ ਪਾਰਟੀ ਖੜੀ ਕੀਤੀ, ਇਹ ਜਿਹੜੀ ਆਮ ਪਾਰਟੀ ਖੜੀ ਕੀਤੀ ਹੈ ਨਾ, ਸਾਰੀ ਫੰਡਿੰਗ ਉਹਨਾਂ ਵੱਲੋਂ। ਹਾਂ ਜੀ, ਬਿਲਕੁਲ। ਤੇ ਉਹਨਾਂ ਨੇ ਰੱਜ ਕੇ ਜਿਹੜਾ ਹੈ ਕਿ ਫੰਡਿੰਗ ਵੀ ਦਿੱਤੀ। ਉਸ ਤੋਂ ਬਾਅਦ ਜਦੋਂ ਕਿ ਇਲੈਕਸ਼ਨ ਦਾ ਟਾਈਮ ਸੀ, ਉਹ ਇਲੈਕਸ਼ਨ ਦੇ ਟਾਈਮ ਵਿੱਚ ਵੀ ਉਹਨਾਂ ਨੇ ਬੜਾ ਫੋਨ ਕਰਕੇ ਜਿਹੜੇ ਬੰਦੇ ਆ ਸਕਦੇ ਸੀ ਉਹ ਆਏ ਵੀ ਨੇ, ਔਰ ਜਿਹੜੇ ਨਹੀਂ ਆ ਸਕਦੇ ਸੀ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ, ਆਪਣੇ ਪਿੰਡਾਂ ਦੇ ਲੋਕਾਂ ਨੂੰ, ਸ਼ਹਿਰਾਂ ਦੇ ਲੋਕਾਂ ਨੂੰ
ਸਭ ਨੂੰ ਟੈਲੀਫੋਨ ਕਰਕੇ ਕਿਹਾ ਸੀ ਵੀ ਆਮ ਪਾਰਟੀ ਦੀ ਪੂਰੀ ਮਦਦ ਕਰੋ। ਅੱਜ ਮੈਂ ਆਪ ਜੀ ਦੇ ਚੈਨਲ ਦੇ ਰਾਹੀਂ ਮੇਰੇ ਭਰਾ ਜਿਹੜੇ ਬੈਠੇ ਹੋਏ ਨੇ ਦੇਸ਼ ਵਿਦੇਸ਼ਾਂ 'ਚ, ਉਹਨਾਂ ਨੂੰ ਇਹ ਅਪੀਲ ਕਰਾਂਗੇ, ਅੱਜ ਜਿਸ ਤਰ੍ਹਾਂ ਪਹਿਲਾਂ ਤੁਸੀਂ ਫੋਨ ਕੀਤੇ ਸੀ ਨਾ, ਅੱਜ ਤੁਸੀਂ ਫੋਨ ਕਰਕੇ ਆਪਣੇ ਭੈਣਾਂ ਭਰਾਵਾਂ ਨੂੰ ਕਹੋ ਕਿ ਜਿਹੜਾ ਵੀ ਬੰਦਾ ਆਮ ਪਾਰਟੀ ਦਾ ਉੱਥੇ ਤੁਹਾਡੇ ਕੋਲ ਵੋਟ ਮੰਗਣ ਆ ਰਿਹਾ, ਉਹਦੇ ਕੋਲ ਸਵਾਲ ਕਰੋ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਜੈਕਸ਼ਨ ਜਿਹੜੀ ਹੈ ਕਿ ਕੇਜਰੀਵਾਲ ਨੇ ਕਿਉਂ ਕੀਤੀ, ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਦਿੱਲੀ ਤੋਂ ਟ੍ਰਾਂਸਫਰ ਪੰਜਾਬ ਕਦੋਂ ਕਰ ਰਹੇ ਹੋ। ਇਹ ਮੈਂ ਆਪ ਜੀ ਦੇ ਚੈਨਲ ਦੇ ਰਾਹੀਂ ਸਮੁੱਚੀ NRI ਨੂੰ, ਦੇਸ਼ ਵਿਦੇਸ਼ ਦੇ ਬੈਠੇ ਮੇਰੇ ਭਰਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਅਪੀਲ ਕਰਾਂਗਾ। ਬਹੁਤ ਵੱਡੀ ਗੱਲ ਕੀਤੀ ਹੈ। ਪੂਰੇ ਵਰਲਡ ਦੇ NRI ਤੇ ਪੰਜਾਬੀ ਵੀਰ ਜਿਹੜੇ ਬਾਹਰ ਬੈਠੇ ਹੋਏ ਪੰਜਾਬ ਦੇ ਨਾਲ ਇੱਕ ਜੁੜੇ ਹੋਏ ਨੇ, ਖੂਨ ਦਾ ਰਿਸ਼ਤਾ ਕਹਿ ਲਈਏ, ਪੰਜਾਬ ਦੀ 5 ਨਦੀਆਂ ਦੇ ਪਾਣੀ ਦਾ ਰਿਸ਼ਤਾ ਨਿਭਾ ਰਹੇ ਹੈਗੇ ਨੇ। ਤੇ ਦੂਜੇ ਪਾਸੇ ਅਗਰ ਅਸੀਂ ਗੱਲ ਕਰਦੇ ਹਾਂ, ਇੱਕ ਪੰਜਾਬੀ ਦੀ ਕਹਾਵਤ ਹੈ, ਹਾਲਾਂਕਿ ਮੈਂ ਮਾਫੀ ਚਾਹੁੰਦਾ, ਮਿਸਾਲ ਤੇ ਇਸ਼ਕ ਦੇ ਨਾਲ ਦਿੱਤੀ ਜਾਂਦੀ ਹੈ ਕਿ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ, ਦੂਰ ਬਹਿ ਗਈ ਕਿੱਥੇ ਆਲਣਾ ਬਣਾ ਕੇ, ਮਗਰ ਕਿੱਥੇ ਨਾ ਕਿਤੇ ਸਰਕਾਰਾਂ ਅੱਜ ਉਸੇ ਹਾਲ 'ਚ ਪਹੁੰਚ ਗਈਆਂ ਨੇ ਕਿ ਸਾਡੇ ਹੀ ਵੋਟਾਂ ਤੋਂ ਜਦੋਂ ਸਰਕਾਰਾਂ ਬਣਦੀਆਂ ਨੇ ਤੇ ਫਿਰ ਉਹੀ ਵੋਟਰਸ ਤੋਂ ਇੱਕਦਮ ਦੂਰ ਹੋ ਜਾਂਦੀਆਂ ਨੇ। ਦਲਜੀਤ ਸਿੰਘ ਜੁੜ ਚੁੱਕੇ ਨੇ। ਦਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਲਜੀਤ ਸਿੰਘ ਜੀ, ਤੁਹਾਡੇ ਦੇ ਉੱਤੇ ਕਹਿ ਲਈਏ ਰਿਆਸੀ ਮੋਰਚੇ ਦੇ ਉੱਤੇ, ਇੱਕ ਸੋਸ਼ਲ ਮੀਡੀਆ ਦੇ ਉੱਤੇ ਸਰਕਾਰਾਂ ਦੀ ਤਾਂ ਹਾਲੇ ਜ਼ਰੂਰਤ ਹੀ ਨਹੀਂ ਪਈ ਕਿ ਜਵਾਬ ਦੇ ਸਕੀਏ, ਮਗਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਟੈਗ ਲੱਗਣਾ ਸ਼ੁਰੂ ਹੋ ਗਿਆ, IT ਸੈੱਲ ਕਹਿ ਲਈਏ, ਅੰਨੇ ਭਗਤ ਕਹਿ ਲਈਏ, ਜਿਹੜਾ ਮਰਜ਼ੀ ਕਹਿ ਲਈਏ, ਕਿ ਤੁਸੀਂ ਕੇਜਰੀਵਾਲ ਦੇ ਪਿੱਛੇ ਕਿਉਂ ਪਏ ਹੋਏ ਹੋ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨਹੀਂ ਦਿਖਦੀਆਂ, ਉਹ ਬਾਦਲ ਦੇ ਅਟੈਕ ਕਰਨ ਦੀ ਗੱਲ ਕਰਦੇ ਨੇ। ਉਹ ਕਹਿੰਦੇ ਤੁਹਾਨੂੰ 84 ਨਹੀਂ ਦਿਖਦੀ, ਉਹ ਕਾਂਗਰਸ ਦੇ ਉੱਤੇ ਅਟੈਕ ਕਰਦੇ। ਉਹ ਕਹਿੰਦੇ ਤੁਸੀਂ ਸਾਰਿਆਂ ਨੂੰ ਛੱਡ ਦਿੱਤਾ, ਕੇਜਰੀਵਾਲ ਦੇ ਮਗਰ ਕਿਉਂ ਲੱਗੇ। ਹੁਣ ਇਹ ਸਵਾਲ ਤੁਹਾਡੇ ਤੋਂ ਹੈ ਕਿ ਪੰਜਾਬ ਦੇ ਅੰਦਰ ਅਗਰ ਇਲੈਕਸ਼ਨ ਆ ਰਹੇ ਨੇ, 84 ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੂੰ ਛੱਡ ਕੇ ਰਿਹਾਈ ਮੋਰਚਾ ਸਿਰਫ ਕੇਜਰੀਵਾਲ ਦੇ ਪਿੱਛੇ ਕਿਉਂ? ਦੇਖੋ, ਉਹਦਾ ਸਭ ਤੋਂ ਵੱਡਾ ਜਿਹੜਾ ਅੰਨੇ ਭਗਤਾਂ ਦਾ ਜਿਹੜਾ ਜਵਾਬ ਹੈ ਨਾ, ਉਹਦੇ ਵਾਸਤੇ ਜਵਾਬ ਆਈ ਸੀ 11 ਜਨਵਰੀ ਦਾ ਮਾਰਚ। 11 ਜਨਵਰੀ ਦਾ ਮਾਰਚ ਜਿਹੜਾ ਗਿਆ ਸੀਗਾ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਗਵਰਨਰ ਹਾਊਸ ਕੋ, ਉਹਦੇ ਵਿੱਚ ਜਿਹੜੇ ਮੈਮੋਰੰਡਮ ਦਿੱਤਾ ਗਿਆ ਨਾ ਜੀ, ਮੈਮੋਰੰਡਮ ਵਿੱਚ ਜਿਹੜੇ ਕੈਦੀ ਪੰਜਾਬ 'ਚ ਬੰਦ ਨੇ, ਬਰੇਲ ਜੇਲ੍ਹ ਦੇ ਅੰਦਰ, UT ਦੇ ਅੰਦਰ ਬੰਦ ਨੇ, ਤੇ ਗਵਰਨਰ ਉਹਦਾ ਹੈਗਾ ਅਧਿਅਕਸ਼, ਕਿ ਜਿਹੜੀ ਗੱਲ ਕੀਤੀ ਜਾਵੇ ਕਿ ਆਪਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੇਜਰੀਵਾਲ ਦੇ ਅਸੀਂ ਬਹੁਤ ਬਾਅਦ 'ਚ ਆਏ ਹਾਂ। ਅਸੀਂ ਜਿਹੜਾ ਪਹਿਲਾਂ ਆਪਾਂ ਸੰਘਰਸ਼ ਸ਼ੁਰੂ ਕੀਤਾ ਹੈ 11 ਜਨਵਰੀ ਤੋਂ ਪਹਿਲਾਂ ਦਾ, ਅਸੀਂ ਲੱਭਣਾ, ਦੇਖੋ ਹਰ ਚੀਜ਼ ਦੀ ਨਾ ਪਹਿਲੇ ਖੋਜ ਕਰਨੀ ਪੈਂਦੀ ਆ। ਅਸੀਂ ਪਹਿਲੇ ਗੱਲਾਂ, ਸਾਡੇ ਜਿੰਨੇ ਵੀ ਪਹਿਲਾਂ ਦੇ ਬੰਦੇ ਸੀਗੇ, ਚਲੋ ਸਾਰਾ ਜੀ ਜਜ਼ਬਾਤ ਸੀਗੇ, ਜਜ਼ਬਾਤ ਲੈ ਕੇ ਅਸੀਂ ਚੱਲਦੇ ਸੀਗੇ, ਜਜ਼ਬਾਤਾਂ ਨਾਲ ਅਸੀਂ ਬਹੁਤ ਨਾਅਰੇ ਮਾਰੇ, ਬਹੁਤ ਅਸੀਂ ਲੋਕਾਂ ਨੂੰ ਹਲਾਉਣਾ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਲੋਕਾਂ ਨੂੰ ਕਹਿੰਦੇ ਸੀ ਸ਼ਾਇਦ ਬਹੁਤ ਜ਼ਿਆਦਾ ਪੜ੍ਹੇ ਲਿਖ ਗਏ। ਤੇ ਅੱਜ ਅਸੀਂ ਉਹਨਾਂ ਨੂੰ ਉਸੇ ਹਿਸਾਬ ਨਾਲ ਸਮਝਾ ਰਹੇ ਹਾਂ ਦੀ ਆਹ ਦੇਖੋ ਤੁਹਾਡੇ ਪ੍ਰੂਫ, ਤੁਹਾਡੇ ਕੇਜਰੀਵਾਲ ਸਾਹਿਬ ਦੇ ਹੋਮ ਮਿਨਿਸਟਰ ਨੇ 4 ਵਾਰ ਰਿਜੈਕਟ ਕੀਤੀ ਹੈਗੀ ਹੈ। ਤੁਸੀਂ ਸੈਂਟੈਂਸ ਰਿਵਿਊ ਬੋਰਡ ਦੀ ਜੋ ਇੱਕ ਰੂਪ ਰੇਖਾ ਹੈ ਉਹਨੂੰ ਫੋਲੋ ਨਹੀਂ ਕਰ ਰਹੇ ਹੋ। ਸੰਵਿਧਾਨ ਜਿਹੜਾ ਬਣਾਇਆ ਗਿਆ ਹੈ, ਜੇ ਅਗਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਕਿ ਭੁੱਲਰ ਸਾਹਿਬ ਨੂੰ ਰਿਲੀਜ਼ ਕਰ ਦੇਣਾ ਚਾਹੀਦਾ, ਮੈਨੂੰ ਕੋਈ ਇਸ਼ੂ ਨਹੀਂ ਹੈ ਸੁਪਰੀਮ ਕੋਰਟ ਨੂੰ। ਸੁਪਰੀਮ ਕੋਰਟ ਤੋਂ ਉੱਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਕਿੱਦਾਂ ਹੋ ਸਕਦੀ, ਪਹਿਲੇ ਤੇ ਇਹ ਗੱਲ ਕੀਤੀ ਜਾਵੇ। ਮਗਰ ਦਲਜੀਤ ਜੀ, ਉਹ ਤਾਂ ਕਹਿੰਦੇ ਨੇ ਜੀ ਸਾਡਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ, ਸਾਡੇ ਉਹਦੇ ਮਤਲਬ ਅੰਨੇ ਭਗਤਾਂ ਦੀ, ਫਿਰ ਅਸੀਂ ਕਹੀਏ ਕਿ ਜਿਹੜੇ ਉਹਨਾਂ ਦੇ ਭਗਤ ਹੈਗੇ ਨੇ IT ਸੈੱਲ ਵਾਲੇ ਨੇ, ਉਹ ਤਾਂ ਕਹਿੰਦੇ ਨੇ ਜੀ ਕੇਜਰੀਵਾਲ ਦੇ ਕੋਲ ਕੋਈ ਪਾਵਰ ਹੀ ਨਹੀਂ ਹੈਗੀ। ਉਹ ਭਗਵੰਤ ਮਾਨ ਨੇ ਔਨ ਕੈਮਰਾ ਸਾਡੇ ਹੀ ਚੈਨਲ ਨੂੰ ਜਦੋਂ ਇੰਟਰਵਿਊ ਤੋਂ ਭੱਜਦੇ ਪੂਰੀ ਦੁਨੀਆ ਨੇ ਦੇਖਿਆ, ਉਹ ਕਹਿੰਦੇ ਨੇ ਜੀ ਫਾਈਲ ਤੇ ਗਵਰਨਰ ਦੇ ਕੋਲ ਹੈ ਜੀ, ਸਾਡੇ ਕੋਲ ਤੇ ਕੋਈ ਦਸਤਖਤ ਨਹੀਂ, ਸਾਡੀ ਸਰਕਾਰ ਤੇ ਤਦ ਬਣਦੀ ਹੈ ਜਦੋਂ ਲਫ਼ਜ਼ ਵਰਤਿਆ ਜਾਂਦਾ ਹੈਗਾ ਕਿ ਨਾਮ ਦੀ ਸਰਕਾਰ ਹੈ। ਇੱਕ ਪਾਸੇ ਤੋਂ ਕਹਿੰਦੇ ਨੇ ਨਾਮ ਦੀ ਸਰਕਾਰ ਹੈ, ਦੂਜੇ ਪਾਸੇ ਕਹਿੰਦੇ ਨੇ ਫਾਈਲ ਗਵਰਨਰ ਕੋਲ ਹੈ, ਤੇ ਫਿਰ ਕਾਗਜ਼ਾਂ ਦੇ ਅੰਦਰ ਝੂਠੇ ਪੈਣ ਦੇ ਬਾਵਜੂਦ ਜਵਾਬ ਕਿਉਂ ਨਹੀਂ ਦੇ ਰਹੇ? ਮੈਂ ਉਹ ਤੁਹਾਨੂੰ ਦੱਸ ਦਿੰਦਾ, ਉਹ ਇਸ ਲਈ ਕਹਿ ਰਹੇ ਹੋਣਗੇ, ਸ਼ਾਇਦ ਭੁਲੇਖਾ ਲੱਗ ਗਿਆ ਹੋਏਗਾ ਕਿ ਜਿਹੜਾ ਗਵਰਨਰ ਹੈ, ਸੈਂਟੈਂਸ ਰਿਵਿਊ ਬੋਰਡ ਦਿੱਲੀ ਦਾ ਹੈ, ਕਰਨਾਟਕਾ 'ਚ ਸੈਂਟੈਂਸ ਰਿਵਿਊ ਬੋਰਡ ਨਹੀਂ, ਅਦਰ ਸਟੇਟਸ 'ਚ ਸੈਂਟੈਂਸ ਰਿਵਿਊ ਬੋਰਡ ਨਹੀਂ ਹੈ। ਜਿੱਥੇ ਸੈਂਟੈਂਸ ਰਿਵਿਊ ਬੋਰਡ ਨਹੀਂ ਹੁੰਦਾ ਜੇਲ੍ਹਾਂ ਦਾ ਪ੍ਰੀਮੈਚੁਰ ਰਿਲੀਜ਼ ਵਾਸਤੇ, ਉੱਥੇ ਗਵਰਨਰ ਕੰਮ ਕਰਦਾ ਹੈ। ਇਸ ਲਈ ਅਸੀਂ ਜਿਹੜਾ 11 ਜਨਵਰੀ ਦਾ ਮਾਰਚ ਕੱਢਿਆ ਸੀਗਾ, ਇਸ ਲਈ ਅਸੀਂ ਜਿਹੜੀ ਮੈਮੋਰੰਡਮ ਦਿੱਤਾ ਹੈ ਉਹ 11 ਜਨਵਰੀ ਦਾ ਗਵਰਨਰ ਨੂੰ ਦਿੱਤਾ ਹੈ, ਨਾ ਕਿ ਸੈਂਟੈਂਸ ਰਿਵਿਊ ਬੋਰਡ ਦੇ ਹੋਮ ਮਿਨਿਸਟਰ ਜਿਹੜਾ ਉੱਧਰ ਦਾ ਹੋਏਗਾ ਜਾਂ ਜੇਲ੍ਹ ਮੰਤਰੀ ਜਿਹੜਾ ਉੱਧਰ ਦਾ ਪੰਜਾਬ ਦਾ ਹੋਏਗਾ ਉਹਨੂੰ ਦਿੱਤਾ ਹੈ। ਵੀ ਜਿਹਦੇ ਕੋਲ ਜਿਸ ਦੀ ਪਾਵਰ ਅਸੀਂ ਉਹਨਾਂ ਗੱਲ ਕਰਾਂਗੇ ਨਾ। ਅੱਜ ਸਾਡੇ ਕੋਲ ਅਗਰ ਦਿੱਲੀ 'ਚ 2 ਮੁੱਦੇ ਨੇ, ਜਿੱਦਾਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਭੁੱਲਰ ਸਾਹਿਬ ਦਾ ਮੁੱਦਾ ਤਾਂ ਜਗਤਾਰ ਸਿੰਘ ਹਵਾਰਾ ਜੀ ਦਾ ਮੁੱਦਾ ਸ਼ਿਫਟਿੰਗ ਦਾ, ਅਗਰ 2 ਮੁੱਦੇ ਨੇ, ਤੁਸੀਂ ਅਗਰ ਬਹੁਤ ਮਤਲਬ ਸਮਝ ਰਹੇ ਹੋ ਕਿ ਅਸੀਂ ਸਿੱਖ ਤੈਸ਼ੀ ਹੈਗੇ ਹਾਂ, ਤੇ ਤੁਸੀਂ ਦੋਨੋਂ ਮੁੱਦਿਆਂ ਨੂੰ ਖਤਮ ਕਿਉਂ ਨਹੀਂ ਕਰਦੇ? ਇੰਨਾ ਸਮਾਂ ਕਿਉਂ ਲੱਗ ਰਿਹਾ? ਹਰ 15 ਦਿਨ ਬਾਅਦ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਣੀ ਚਾਹੀਦੀ ਹੈ, ਫੋਲੋ ਨਹੀਂ ਕੀਤੀ ਜਾ ਰਹੀ। ਠੀਕ ਹੈ ਜੀ, ਤੁਸੀਂ ਇੱਥੇ ਵੀ ਨਹੀਂ ਬੋਲ ਸਕਦੇ ਕਿ ਵੀ ਅਸੀਂ ਅਗਲੀ ਮੀਟਿੰਗ 'ਚ ਗੱਲ ਕਰਾਂਗੇ, ਸਾਨੂੰ 2 ਮਹੀਨੇ ਚਾਹੀਦੇ, ਸਾਨੂੰ 3 ਮਹੀਨੇ ਚਾਹੀਦੇ, ਇਹ ਵੀ ਨਹੀਂ ਹੋ ਸਕਦਾ। ਤੁਸੀਂ ਹਰ ਪਾਸੋਂ ਘੇਰੇ ਜਾ ਰਹੇ ਹੋ, ਤੁਸੀਂ ਕਿਸੇ ਗੱਲ ਦਾ ਜਵਾਬ ਦੇ ਦਿਓ। ਦੇਖੋ, ਅੰਧ ਭਗਤਾਂ ਦਾ ਪਤਾ ਕੀ ਸਿਸਟਮ ਹੁੰਦਾ ਹੈ, ਜੋ ਆਕਾ ਨੇ ਕਹਿਤਾ ਉਹਨਾਂ ਨੇ ਮੰਨ ਲੈਣਾ, ਪਰ ਇੱਕ ਵਾਰੀ ਆਪਣੇ ਆਕਾ ਨੂੰ ਕਾਊਂਟਰ ਕੁਐਸਚਨ ਤੇ ਕਰੋ ਕਿ ਇਦਾਂ ਕਿਉਂ ਨਹੀਂ ਹੋਇਆ। ਮਗਰ ਦਲਜੀਤ ਜੀ, ਮੈਂ ਰੋਕਾਂ ਇੱਥੇ ਤੇ ਉਹਨਾਂ ਦੇ ਆਕਾ ਬੋਲਦੇ ਹੀ ਨਹੀਂ ਪਏ, ਗੁੰਗੇ ਹੋਏ ਪਏ ਨੇ। ਮੈਂ ਵੀ ਤਾਂ ਉਹੀ ਕਹਿ ਰਿਹਾ ਨਾ ਕਿ ਕਾਊਂਟਰ ਕੁਐਸਚਨ ਤੇ ਕਰੋ,
ਪੁੱਛੋ ਤਾਂ ਸਹੀ ਵੀ ਤੁਸੀਂ, ਇਹ ਤੁਹਾਨੂੰ ਇੰਨੀਆਂ ਗਾਲਾਂ ਪੈ ਰਹੀਆਂ ਨੇ, ਮੀਡੀਆ ਬੋਲ ਰਿਹਾ ਹੈਗਾ ਤੁਹਾਡੇ ਖਿਲਾਫ, ਸਿੱਖ ਸੰਗਤ ਤੁਹਾਡੇ ਖਿਲਾਫ ਹੋ ਗਈ ਹੈ, ਇੰਨਾ ਕੁਝ ਹੋ ਰਿਹਾ ਹੈ, ਤੁਸੀਂ ਮੂੰਹ ਕਿਉਂ ਨਹੀਂ ਖੋਲਦੇ? ਤੁਸੀਂ ਲਿਆਓ ਡਾਕੂਮੈਂਟ ਕੱਢ ਕੇ ਲਿਆਓ ਜੀ। ਆਹ ਜਿਹੜੇ ਬੰਦੇ ਬੈਠੇ ਆ ਦਿੱਲੀ ਸਿੱਖ ਹਾਈ ਮੋਰਚਾ, ਹੋਰ ਜਿਹੜੇ ਇਹ ਸਾਨੂੰ ਟੈਗ ਦਿੱਤਾ ਜੀ ਗਰਮ ਖਿਆਲੀਏ, ਇਹ ਜਿਹੜਾ ਵਧੀਆ ਟੈਗ ਲਾਇਆ ਇਹਨਾਂ ਨੇ ਗਰਮ ਖਿਆਲੀਏ। ਦੇਖੋ ਜੀ ਅੱਜ ਤੁਸੀਂ ਪਹਿਲੇ ਗਰਮ ਖਿਆਲੀਏ ਖਾਲਿਸਤਾਨੀ ਕਹਿ ਕੇ ਨਾ ਸਾਡੇ ਸਾਰੇ ਸਿੰਘਾਂ ਦੇ ਮੂੰਹ ਬੰਦ ਕਰਦੇ ਰਹੇ ਹੋ, ਲੇਕਿਨ ਹੁਣ ਅਸੀਂ ਐਜੂਕੇਸ਼ਨ ਲੈਵਲ ਦੇ ਉੱਤੇ ਤੁਹਾਨੂੰ ਉਹ ਮਾਰ ਰਹੇ ਆ ਜਿਹੜਾ ਤੁਹਾਡੇ ਕੋਲ ਜਵਾਬ ਹੀ ਨਹੀਂ ਹੈਗਾ। ਠੀਕ ਹੈ ਜੀ, ਅਸੀਂ ਹੁਣ ਉਸ ਲੈਵਲ ਤੇ ਪਹੁੰਚ ਗਏ ਹਾਂ, ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ। ਤੁਸੀਂ ਟੇਬਲ ਟਾਕ ਕਰਨ ਨੂੰ ਬੈਠੇ ਆ, ਅਸੀਂ ਓਪਨ ਚੈਲੰਜ ਤੱਕ ਤੁਹਾਨੂੰ ਦੇਤਾ ਕਿ ਤੁਸੀਂ ਆਓ ਸਾਨੂੰ ਗਲਤ ਸਾਬਤ ਕਰਕੇ ਦਿਖਾਓ, ਤੁਸੀਂ ਕਰ ਹੀ ਨਹੀਂ ਪਾ ਰਹੇ ਹੋ। ਫਿਰ ਤੁਸੀਂ ਅੰਧ ਭਗਤਾਂ ਨੂੰ, ਇਹ ਬੇਵਕੂਫਾਂ ਨੂੰ ਇਹਨੀ ਗੱਲ ਤੇ ਸਮਝ ਲੈਣੀ ਚਾਹੀਦੀ ਹੈ। ਆਸ਼ੂ ਬੰਗੜ ਆਪਣਾ ਰਿਜ਼ਾਈਨ ਮਾਰਦਾ ਹੈ, ਰਿਜ਼ਾਈਨ 'ਚ ਉਹਦਾ 5ਵਾਂ ਪੁਆਇੰਟ ਹੁੰਦਾ ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਦੇ। ਠੀਕ ਹੈ ਜੀ, ਸਿੱਖਾਂ 'ਚ ਤੁਹਾਡਾ ਐਂਟੀ ਨੈਸ਼ਨਲ ਜਿਹੜਾ ਐਂਟੀ ਸਿੱਖ ਚਿਹਰਾ ਜਿਹੜਾ ਸਾਹਮਣੇ ਹੋ ਰਿਹਾ, ਨੰਗਾ ਹੋ ਗਿਆ ਤੁਹਾਡਾ ਚਿਹਰਾ, ਤੁਹਾਡਾ ਉਹਦਾ ਉਸੇ ਹੀ ਰੈਜ਼ਿਗਨੇਸ਼ਨ ਦੇ ਆਸ਼ੂ ਬਾਂਗੜ ਦੇ ਵਿੱਚ ਇੱਕ ਪੁਆਇੰਟ ਇਹ ਵੀ ਆਉਂਦਾ ਹੈ ਕਿ ਤੁਹਾਡੀ ਸਿਰਜਣਾ, ਆਮ ਆਦਮੀ ਪਾਰਟੀ ਦੀ ਸਿਰਜਣਾ ਅਜੀਤ ਡੋਭਾਲ ਵੱਲ ਕੀਤੀ ਗਈ ਹੈ, ਜੋ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗਾ। ਤੁਸੀਂ ਕਿੱਥੇ ਆਪਣਾ ਨੂੰ ਸਟੈਂਡ ਕਰੋਗੇ? ਇਸ ਗੱਲਾਂ ਦਾ ਜਵਾਬ ਤੇ ਦੇ ਦਿਓ, ਤੁਸੀਂ ਇਸ ਗੱਲਾਂ ਦਾ ਜਵਾਬ ਦਿਓ, ਸਾਨੂੰ ਰੋਂਗ ਪ੍ਰੂਫ ਕਰੋ ਜੀ। ਨਹੀਂ ਸਾਡੇ ਹੱਥ 'ਚ ਨਹੀਂ ਹੈਗਾ। ਜੇ ਤੁਸੀਂ ਕਹਿ ਰਹੇ ਹੋ LG ਦੇ ਹੱਥ 'ਚ ਹੈ ਤੇ ਫਿਰ ਮੈਂ ਸਮਝਾਂਗਾ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਰਿਜ਼ਾਈਨ ਮਾਰ ਗਏ ਨੇ। ਨਹੀਂ, ਘੱਟੋ ਘੱਟ ਅਗਰ ਇਸ ਪੁਆਇੰਟ ਦੇ ਉੱਤੇ ਅਸੀਂ ਗੱਲ ਕਰੀਏ ਤੇ ਜਿਹੜੇ ਵਿਊਅਰ ਸੁਣ ਵੀ ਰਹੇ ਨੇ, ਅਗਰ ਕੇਜਰੀਵਾਲ ਨੇ ਲੈਟਰ ਲਿਖ ਦਿੱਤਾ ਹੁੰਦਾ ਜੀ ਅਸੀਂ ਤੇ ਰਿਹਾਈ ਕਰਨ ਨੂੰ ਤਿਆਰ ਹਾਂ, ਮਗਰ LG ਨੇ ਰੋਕੀ ਹੈ, ਜ਼ਬਾਨ ਤਾਂ ਖੋਲਣ। ਡਿਫਰੈਂਟ ਹੈ, ਮੈਂ ਮੰਨਦਾ, ਚਲੋ ਮੈਂ ਮੰਨਦਾ ਵੀ LG BJP ਦਾ ਦਿੱਲੀ ਅੰਦਰ, ਮੈਂ ਤੁਹਾਡੀ ਗੱਲ ਸਾਰੀ ਗੱਲ ਮੰਨਦਾ ਵਾਂ, ਲੇਕਿਨ ਸੈਂਟੈਂਸ ਰਿਵਿਊ ਬੋਰਡ ਜਿਹੜਾ ਹੈ ਉਹ ਜੇਲ੍ਹ ਜਿਹੜੀ ਹੈ ਉਹ ਤੁਹਾਡੇ ਅੰਦਰ ਤੇ ਆਉਂਦੀ ਹੈ। ਜੇਲ੍ਹ ਮੰਤਰੀ ਅਗਰ ਤੁਹਾਡੇ ਅੰਦਰ ਜੇਲ੍ਹ ਮੰਤਰੀ ਹੈਗਾ, ਜੇਲ੍ਹ ਮੰਤਰੀ ਤੁਹਾਡਾ ਸਤਿੰਦਰ ਜੈਨ ਤੁਹਾਡਾ ਹੀ ਹੈ ਨਾ, ਕਿਸੇ BJP ਦਾ ਕਾਂਗਰਸ ਪਾਰਟੀ ਦਾ ਥੋੜੀ ਹੈਗਾ। ਇਟ ਮੀਨਸ ਅਗਰ ਉਹ ਜੇਲ੍ਹ ਦੇ ਤਿਹਾੜ ਜੇਲ੍ਹ ਦੇ ਕੈਦੀਆਂ ਦੇ ਉੱਤੇ ਸੈਂਟੈਂਸ ਰਿਵਿਊ ਬੋਰਡ ਦੇ ਉੱਤੇ ਸਾਈਨ ਕਰ ਰਿਹਾ ਹੈ, ਇਟ ਮੀਨਸ ਕਿ ਉਹ ਆਥੋਰਾਈਜ਼ਡ ਪਰਸਨ ਹੈ ਨਾ। ਆਥੋਰਾਈਜ਼ਡ ਪਰਸਨ ਦਾ ਮਤਲਬ ਤੁਸੀਂ ਰਿਸਪੌਂਸੀਬਲ ਹੋ ਉਹਨਾਂ ਦੀ ਰਿਹਾਈ ਨੂੰ ਲੈ ਕੇ, ਤਾਂ ਤੁਸੀਂ ਇਹਨੂੰ ਡਿਨਾਈ ਕਿੱਦਾਂ ਕਰ ਸਕਦੇ ਹੋ? ਅੰਧ ਭਗਤ ਦਾ ਦੇਖੋ ਜੀ, ਉਹਨਾਂ ਦਾ ਕੋਈ ਦਿਮਾਗ ਨੂੰ ਨਹੀਂ ਹੁੰਦਾ, ਇਹਨਾਂ ਡਾਇਰੈਕਟ ਟੈਨਸ਼ਨ ਨਹੀਂ ਲੈਣੀ ਚਾਹੀਦੀ ਉਹਨਾਂ ਚੀਜ਼ਾਂ ਬਾਰੇ। ਬਿਲਕੁਲ, ਸਾਹਿਬ ਦਲਜੀਤ ਸਿੰਘ ਹੋਰਾਂ ਨੇ ਕਿਹਾ ਟੈਨਸ਼ਨ ਅਸੀਂ ਵੀ ਨਹੀਂ ਲੈਂਦੇ ਜਦੋਂ ਸਾਨੂੰ ਧਮਕੀਆਂ ਮਿਲਦੀਆਂ ਨੇ। ਹੁਣ ਸਭ ਤੋਂ ਆਖਿਰ ਅਸੀਂ ਗੁਰਪਾਲ ਸਿੰਘ ਜੀ ਦੇ ਨਾਲ ਵੀ 2 ਮਿੰਟ ਗੱਲ ਜ਼ਰੂਰ ਕਰਾਂ। ਗੁਰਪਾਲ ਸਿੰਘ ਜੀ, ਤੁਹਾਨੂੰ ਕੀ ਲੱਗਦਾ? ਇਹਨਾਂ ਨੇ ਤਾਂ ਕਹਿਤਾ ਕਿ ਅਨਭਗਤਾਂ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ, ਦਿਮਾਗ ਨਹੀਂ ਹੁੰਦਾ, ਮਗਰ ਘੱਟੋ ਘੱਟ ਕਹੀਏ ਇੰਨੀ ਅੰਨੇ ਭਗਤਾਂ ਕਰਕੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈਗਾ ਕਿ ਅਸੀਂ ਪੰਜਾਬ ਹੀ ਜੇਤੂ ਹੋ ਜਾਵਾਂਗੇ। ਤੁਹਾਨੂੰ ਲੱਗਦਾ ਹੈ ਜਿਹੜਾ ਹੁਣ ਪੰਜਾਬ ਦਾ ਮਾਹੌਲ ਹੈ, ਆਮ ਆਦਮੀ ਪਾਰਟੀ ਆਪਣੇ ਉਸ ਪਲੈਨਿੰਗ ਹੀ ਸਕਸੈਸਫੁਲ ਹੋ ਪਾਏਗੀ ਕਿ ਬੰਦੀ ਸਿੰਘ ਰਿਹਾਈ ਮੋਰਚੇ ਨੂੰ ਛੱਡ ਦਈਏ, ਬੰਦੀ ਸਿੰਘਾਂ ਦੀ ਗੱਲ ਛੱਡ ਦਈਏ ਤੇ ਪੰਜਾਬ ਦੇ ਅੰਦਰ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੇ ਬਿਆਨ ਦੇ ਉੱਤੇ ਭਗਵੰਤ ਮਾਨ CM ਦਾ ਚਿਹਰਾ ਜਿਹਨਾਂ ਨੂੰ ਬਣਾ ਦਿੱਤਾ ਗਿਆ ਉਹ ਜੇਤੂ ਹੋ ਪਾਣਗੇ? ਜੇ ਇਹ ਬੰਦੀ ਸਿੰਘ ਰਿਹਾਈ ਦੀ ਗੱਲ ਦੀ ਕਾਟ ਕੱਟਦੇ ਰਹਿਣਗੇ ਤੇ ਪੰਜਾਬ ਦੇ ਸਿੱਖ ਵੀ ਸਭ ਜਾਗਰੂਕਤਾ ਹੋ ਚੁੱਕੇ ਆ ਕਿ ਉਹ ਇਦਾਂ CM ਕਿੱਦਾਂ ਬਣ ਸਕਦੇ ਆ। ਜਿੱਦਾਂ ਉਹਨਾਂ ਨੇ ਤੁਹਾਡੇ 84 ਚੈਨਲ ਦੇ ਲਾਸਟ ਟਾਈਮ ਕੱਲ ਰਾਤੀ ਭੱਜਦੇ ਨਜ਼ਰ ਆਏ ਭਗਵੰਤ ਮਾਨ ਜੀ, ਤੇ ਉਹਨਾਂ ਨੇ ਕਾਲੀ ਚ ਕਹਿ ਦਿੱਤਾ ਕਿ ਇਹ ਫਾਈਲ LG ਕੋ ਆ, ਸਾਡੇ ਕੋ ਨਹੀਂ ਆ ਫਾਈਲ। ਤੇ ਇੱਕ ਗੱਲ ਹੋਰ ਕਵਾਂਗਾ ਆਪਣੇ ਕਿਸਾਨ ਵੀਰਾਂ ਨੂੰ, ਕਿਸਾਨ ਅਸੀਂ ਵੀ ਹੈਗੇ ਆ, ਭਾਵੇਂ ਦਿੱਲੀ 'ਚ ਹੀ ਬੈਠੇ ਹੋਏ ਆ, ਕਿ ਜਦੋਂ ਸਾਡੀ ਰਸੋਈ ਸਾਡੀ ਜ਼ਮੀਨਾਂ ਤੇ ਗੱਲ ਆਈ ਤੇ ਅਸੀਂ 1.25 ਸਾਲ ਬਾਰਡਰਾਂ ਤੇ ਬੈਠੇ, ਨਾਲ ਅਸੀਂ ਵੀ ਬੈਠੇ ਰਹੇ, ਦਿੱਲੀ ਦੀ ਸੰਗਤ ਨੇ ਵੀ ਪੂਰਾ ਸਾਥ ਦਿੱਤਾ ਕਿਉਂਕਿ ਅਸੀਂ ਵੀ ਪੰਜਾਬ ਦੇ ਵਿੱਚੋਂ ਹੀ ਆ, ਤੇ ਆਪਾਂ ਉਹ ਜੰਗ ਜਿੱਤੀ। ਕਿ ਸਾਨੂੰ ਹੁਣ ਇਹ ਨਹੀਂ ਲੱਗਦਾ ਕਿ ਜਿਨ੍ਹਾਂ ਨੇ ਸਾਡੇ ਸਿਰ ਤੇ ਪੱਗਾਂ ਰੱਖੀਆਂ, ਜਿਨ੍ਹਾਂ ਨੇ ਪੱਗਾਂ ਕਰਕੇ, ਜਿੱਦਾਂ ਦਿੱਲੀ 'ਚ ਵੀ ਸਿੱਖ ਕਤਲੇਆਮ ਹੋਇਆ, ਜਿਹੜਾ ਸਿੱਖ ਕਤਲੇਆਮ ਸੀ, ਸਿੱਖ ਨਸਲਕੁਸ਼ੀ ਸੀ, ਉਹਨਾਂ ਨੇ ਸਿਰਫ ਇੱਕ ਪੱਗ ਦੇਖੀ। ਉਹ ਭਾਵੇਂ ਫੌਜੀ ਹੋਵੇ ਦੇਸ਼ ਦਾ, ਭਾਵੇਂ ਦੇਸ਼ ਦਾ ਡਾਕਟਰ ਹੋਵੇ ਜਾਂ ਪ੍ਰੋਫੈਸਰ ਹੋਵੇ ਕਾਲਜ ਦਾ ਜਾਂ ਟੀਚਰ ਹੋਵੇ, ਕੋਈ ਵੀ ਹੋਵੇ, ਉਹਨਾਂ ਨੇ ਇਹ ਚੀਜ਼ ਨਹੀਂ ਦੇਖੀ ਇਹ ਕੌਣ ਹੈ, ਉਹਨਾਂ ਨੇ ਸਿਰ ਤੇ ਪੱਗ ਦੇਖੀ। ਉਹ ਪੱਗਾਂ ਦੀ ਰਾਖੀ ਕਰਨ ਵਾਸਤੇ ਜਿਹੜੇ ਅੱਜ ਸਾਡੇ ਜਗਤਾਰ ਸਿੰਘ ਹਵਾਰਾ ਜੀ ਹੈ, ਭਾਈ ਰਾਜੋਆਣਾ ਜੀ ਹੈ, ਪ੍ਰੋਫੈਸਰ ਭੁੱਲਰ ਸਾਹਿਬ ਹੈ, ਹੋਰ ਜਿੰਨੇ ਸਿੰਘ ਆਪਣੇ ਜੇਲ੍ਹਾਂ ਵਿੱਚ ਬੈਠੇ ਹੈ, ਕਿ ਸਾਨੂੰ ਸਾਰੇ ਵੀਰਾਂ ਨੂੰ ਇਕਜੁੱਟ ਹੋ ਕੇ ਉਹਨਾਂ ਕਰਕੇ, ਉਹਨਾਂ ਦੀ ਰਿਹਾਈ ਕਰਕੇ ਇਕਜੁੱਟ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਨਹੀਂ ਇਕੱਠੇ ਹੋਣਾ ਚਾਹੀਦਾ। ਹਾਂਜੀ, ਉਹ ਜਿਹੜਾ ਹੁਣ 11 ਜਨਵਰੀ ਨੂੰ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਗਵਰਨਰ ਹਾਊਸ ਤੱਕ ਗਏ ਆ, ਕਾਫੀ ਸਾਡੇ ਕਿਸਾਨ ਵੀਰ ਜਿਨ੍ਹਾਂ ਦਾ ਮੈਂ ਧੰਨਵਾਦ ਕਰਦਾ ਹਾਂ ਉੱਥੇ ਪਹੁੰਚੇ ਵੀ ਹੈ, ਮਗਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਘਾਟ ਨਜ਼ਰ ਆਈ ਹੈ। ਕੁਛ ਨਿਹੰਗ ਜਥੇਬੰਦੀਆਂ ਸਾਡੀਆਂ ਕਿੰਨੀਆਂ ਹੈਗੀਆਂ, ਉਹਨਾਂ ਦੀ ਘਾਟ ਥੋੜ੍ਹੀ ਨਜ਼ਰ ਆਈ ਹੈ। ਦਮਦਮੀ ਟਕਸਾਲ ਵੱਲੋਂ ਥੋੜ੍ਹੀ ਕਿੰਨੀ ਸਾਡੀ ਸ਼ਾਖਾਵਾਂ ਦਮਦਮੀ ਟਕਸਾਲ ਦੀਆਂ ਫੈਲੀਆਂ ਹੋਈਆਂ, ਕੁਲਛੇਤਰ 'ਚ ਵੀ ਹੈ, ਹਰਿਆਣਾ ਜਿੰਨੇ ਵੀ ਹੈ, UP ਦੇ ਵਿੱਚ ਵੀ ਹੈ, ਪੰਜਾਬ 'ਚ ਕਾਫੀ ਹੈਗੀਆਂ, ਉਹਨਾਂ ਵੱਲੋਂ ਵੀ ਸਾਨੂੰ ਘਾਟ ਥੋੜ੍ਹੀ ਜਿਹੀ ਮਹਿਸੂਸ ਹੋਈ ਹੈ। ਉਹਨਾਂ ਨੂੰ ਵੀ ਹੱਥ ਜੋੜ ਬੇਨਤੀ ਹੈ ਕਿ ਆਪਾਂ ਇਹਨਾਂ ਜਿਹੜੀ ਵੀ ਬੰਦੀ ਸਿੰਘ ਹੈ ਸਾਡੇ, ਜਿਨ੍ਹਾਂ ਨੂੰ 20-20 ਸਾਲ ਤੋਂ ਉੱਤੇ ਹੋ ਚੁੱਕੇ ਆ, ਉਹਨਾਂ ਦੇ ਲਈ ਅਸੀਂ ਇਕਜੁੱਟਤਾ ਇੱਕ ਨਿਸ਼ਾਨ ਸਾਹਿਬ ਥੱਲੇ, ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ
ਸ਼ੁਰੂ ਤੋਂ ਨਾਰਾ ਦਿੰਦੇ ਹੋਕਾ ਦਿੰਦੇ ਆਏ ਸੀ ਕਿ ਸਿੱਖੋ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ, ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ, ਤੁਹਾਡਾ ਕੋਈ ਕੁਝ ਨਹੀਂ ਵਿਗਾੜ ਪਾਏਗਾ। ਭਾਵੇਂ ਉਹ ਕੋਈ ਸਰਕਾਰ ਹੈ ਕੁਝ ਵੀ ਹੈ, ਸਾਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਪਣੀਆਂ ਪਾਰਟੀਆਂ, ਤੁਸੀਂ ਪਾਰਟੀਆਂ ਦੇ ਵਿੱਚ ਰਹੋ, ਤੁਸੀਂ ਆਪਣੇ ਸੰਪਰਦਾਵਾਂ ਦੇ ਵਿੱਚ ਰਹੋ, ਅਸੀਂ ਇਹ ਨਹੀਂ ਕਹਿੰਦੇ ਨਾ ਰਹੋ, ਉਹ ਸੇਵਾਵਾਂ ਨਿਭਾਓ, ਬਹੁਤ ਅੱਛੇ ਤੁਸੀਂ ਨਿਭਾ ਵੀ ਰਹੇ ਹੋ ਸੇਵਾਵਾਂ, ਭਾਵੇਂ ਨਿਹੰਗ ਜਥੇਬੰਦੀਆਂ, ਮਗਰ ਘੱਟੋ ਘੱਟ ਸਾਨੂੰ ਇਹ ਜਿਹੜੇ ਸਾਡੇ ਸਿੰਘ ਜੇਲ੍ਹਾਂ ਦੇ ਵਿੱਚ ਹੈ, ਜਿਨ੍ਹਾਂ ਦੀ ਸਰਕਾਰਾਂ ਨਹੀਂ ਸੁਣ ਰਹੀਆਂ, ਇੱਕ ਮਤਰਈ ਮਾਂ ਵਾਂਗੂ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਅਸੀਂ ਉਹਨਾਂ ਲਈ ਖੜੇ ਨਹੀਂ ਹੋ ਸਕਦੇ। ਬਿਲਕੁਲ ਸੰਗਤ ਜੀ, ਸਭ ਤੋਂ ਆਖੀਰ ਦੇ ਅੰਦਰ ਅਸੀਂ ਵੀ ਸਾਰੇ ਵਿਊਵਰ ਜਿਹੜੇ ਪੰਜਾਬ ਦੇ ਅੰਦਰ ਨੇ, ਪੂਰੇ ਵਰਲਡ ਦੇ ਅੰਦਰ ਨੇ, ਇਹ ਸਾਡੀ ਕੌਮ ਦੀ ਬੜੀ ਵੱਡੀ ਬਦਕਿਸਮਤੀ ਹੈਗੀ ਹੈ ਕਿ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ ਤੇ ਇਸ ਪੱਗਾਂ ਲਈ ਸਾਰਿਆਂ ਨੂੰ ਅੱਤਵਾਦੀ, ਖਾਲਿਸਤਾਨੀ ਤੇ ਖਾੜਕੂ ਸੋਚ ਵਾਲੇ ਲੱਗਦੇ ਨੇ। ਸਾਡੇ ਸਿੱਖਾਂ ਦੇ ਵੋਟ ਵੀ ਚਾਹੀਦੇ ਨੇ, ਮਾਫ ਕਰਨਾ, ਸਾਡੇ ਸਿੱਖਾਂ ਦੇ ਵੱਲੋਂ ਲਗਾਏ ਹੋਏ ਲੰਗਰ ਵੀ ਚਾਹੀਦੇ ਨੇ, ਆਕਸੀਜਨ ਲੰਗਰ, ਔਰ ਦੁਨੀਆ ਦੇ ਅੰਦਰ ਹਰ ਥਾਂ ਦੇ ਉੱਤੇ ਨਿਸ਼ਾਨ ਸਾਹਿਬ ਝੂਲਦੇ ਨੇ, ਗੁਰੂ ਕਾ ਲੰਗਰ ਵਰਤੀਂਦਾ ਅਸੀਂ ਦੇਖਦੇ ਹੈਗੇ ਆ। ਸਾਡੇ ਸਿੱਖਾਂ ਕੋਲੋਂ ਲੈਣ ਦੇ ਲਈ ਤੇ ਸਭ ਤਿਆਰ ਨੇ। ਅਫਸੋਸ ਦੀ ਗੱਲ ਹੈ ਸਾਡੀ ਵੋਟਾਂ ਨਾਲ ਬਣੀਆਂ ਸਰਕਾਰਾਂ ਸਾਡੇ ਹੱਕਾਂ ਦੀ ਗੱਲ ਨਹੀਂ ਕਰਦੀ। ਅੱਜ ਬੰਦੀ ਸਿੰਘ ਰਿਹਾਈ ਮੋਰਚੇ ਨੇ ਜੋ ਪ੍ਰੈਸ ਕਾਨਫਰੰਸ ਕੀਤੀ, ਜੋ ਖੁਲਾਸੇ ਕੀਤੇ, ਅਸੀਂ ਐਕਸਕਲੂਸਿਵ ਤੌਰ ਦੇ ਉੱਤੇ ਦਿਖਾਇਆ ਹੈਗਾ ਤੇ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈ। ਆਉਣ ਵਾਲੇ ਸਮੇਂ ਦੇ ਅੰਦਰ ਹੋਰ ਖਬਰਾਂ ਲੈ ਕੇ ਅਸੀਂ ਹਾਜ਼ਰ ਹੋਵਾਂਗੇ। ਨੇ ਆਪਣੇ ਵੀਰਾਂ ਤੋਂ ਇਜਾਜ਼ਤ। ਦਿਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।